सही है। ए जी अपना सिंबलपुर के नंबरदार साहब साडे नाल बैठे ने, इन्हां नाल असीं तफसीली गलबात करने आ। मतलब बुजुर्ग उच्चा सुनते ने, कह के जिहड़ी गल साडे बुजुर्गां तक नहीं पहुंचेगी ओहदा विच सानूं दसदे रहणगे। इन्हां नाल तफसीली जिहड़ी गलबात असीं बाਅद च करांगे। निजामदीन ते इमामदीन तुहाडे ताए सन? अच्छा अच्छा, ठीक ठीक। ਉਹਦਾ ਨਾਮ ਦਾ ਨਹੀਂ ਪਤਾ, ਗਿਆਨ ਸਿੰਘ ਹੁੰਦਾ ਸੀ ਖਸਰੇ ਦਾ। अच्छा, सन खतरे दा? ਹਾਂ ਗਿਆਨ ਸਿੰਘ। अच्छा अच्छा, ਉਹ ਪੜਾਉਂਦਾ ਸੀ। ਉਹ ਪੜਾਉਂਦਾ ਸੀ, ਠੀਕ ਹੈ। ਤੇ ਕੀ ਪੜ੍ਹਦੇ ਸੋ? ਉਰਦੂ? ਇੱਕ ਦੋ ਕਿਤਾਬ ਹੁੰਦੀ ਸੀ। ਅੱਛਾ। ਉਦੋਂ ਕਹੇ ਹੁੰਦੇ ਉਹਨਾਂ ਬੱਚਾ ਜੋ ਸਕਦਾ ਫੋਟੋ ਚੋਦਾ ਜਿੰਨੀਆਂ ਕਿਤਾਬਾਂ ਨੇ। जी ਹਾਂ ठीक, उदो एक दो किताब होनी अपना पढ़नी, ठीक है। ਤੇ ਬਾਬਾ ਜੀ ਸਲੂਕ ਵਧੀਆ ਸੀ ਉਸ ਵੇਲੇ? ਵਸੇਬਾ ਜਿਹੜਾ ਸੀ ਜੀ, ਸਲੂਕ ਜਿਹੜਾ ਸੀ ਲੋਕ ਮੁਸਲਮਾਨਾਂ ਸਿੱਖਾਂ ਦਾ ਆਪਸ ਦੇ ਵਿੱਚ ਬੇਬਾ? ਅੱਛਾ, ਜਿਹਦਾ ਹਿਸਾਬ ਵੀ ਕੋਈ ਨਹੀਂ? ਕੋਈ ਹਿਸਾਬ ਹੀ ਨਹੀਂ ਹੈ ਸੀ। ਹਾਂ, ਨਹੀਂ ਦੇਖਿਆ ਜੇ ਝੂਠ ਮਾਰ। ਤੇ ਗਿਆਨ ਸਿੰਘ? ਹਾਂਜੀ, ਗਿਆਨ ਸਿੰਘ ਇੱਥੋਂ ਦਾ? ਗਿਆਨ ਸਿੰਘ? ਹਾਂ। ਗਿਆਨ ਦੇ ਧਨੀ ਦੇ ਪੁੱਤਰ ਸਿੰਘ ਤੋਂ। ਅੱਛਾ। ਗੰਡੂ ਇੱਕ ਦਾ ਨਾਂ ਸੀ ਗਿਆਨ ਸਿੰਘ। ਹਾਂ ਹਾਂ, ਠੀਕ। ਉਹ ਫੌਜ ਨੌਕਰ ਹੋਏ ਸਨ। ਅੱਛਾ। ਤੇ ਹੋਰ ਜਿਹੜੇ ਸਿੱਖ ਲੋਕ ਸਨ ਸਿੰਬਲਪੁਰ ਦੇ, ਉਹਨਾਂ ਦੇ ਵੀ ਨਾਂ ਲਵੋ। ਹੋਰ ਕਿਹਦਾ ਲਈ ਡੋਲੋ ਸੀ ਇੱਥੇ? ਹਾਂ, ਭੋਲਾ ਖੂਦੇ। ਅੱਛਾ ਹਾਂ, ਠੀਕ ਹੈ। ਹੋਰ? ਹੋਰ ਸ਼ਰਮ ਸਿੰਘ ਦੀ ਰੋਈ ਵਾਲਾ ਹੁੰਦਾ। ਅੱਛਾ, ਹਾਂ, ਜਿਹੜੇ ਸ਼ਰਮ ਸਿੰਘ ਦੀ ਰੋਈ ਵਾਲੇ ਪਾਸੇ। ਅੱਛਾ ਅੱਛਾ। ਸਾਡੇ ਇਲਾਕੇ ਦੇ ਇੱਥੇ ਕੰਜੀ ਆਉਂਦੀ ਸੀ, ਸਾਡੇ ਸਿੰਬਲਪੁਰ ਦੇ ਮਲਾਜ਼ੀ ਸੀ। ਅੱਲਾਹ ਤਾਲਾ ਦੇ ਗੁਲਾਮ ਮੁਹੰਮਦ। ਅੱਲਾ ਦਿੱਤਾ ਤੇ ਗੁਲਾਮ ਮੁਹੰਮਦ। ਹਾਂਜੀ। ਇਹ ਸਿੰਬਲਪੁਰ ਦੇ ਸਨ ਜੀ? ਸਿੰਬਲਪੁਰ ਦੇ। ਅੱਛਾ ਇਹ ਬਿਹਾਰੀਪੁਰ ਦੇ ਹਨ ਤੇ ਆ ਸਿੰਬਲਪੁਰ ਗਏ ਸਨ। ਅੱਛਾ ਹਾਂਜੀ। ਅੱਛਾ। ਉਹ ਕੰਜੀ ਆਉਂਦੀ ਮੀਦੀ ਤੇ ਸ਼ਹੀਦੀ ਲਵੇ। ਮੀਦੀ ਤੇ ਸ਼ਹੀਦੀ? ਹਾਂ। ਲਾਭਦੀਨ ਤੇ ਅਲਾ ਬਖਸ਼, ਇਹ ਦੋ ਭਾਈ ਸਨ, ਦੋ ਛਕੇ ਭਰਾ। ਅਲਾ ਬਖਸ਼ ਜਿਹੜਾ ਸੀ ਵੱਡਾ ਸੀ, ਠੀਕ। ਲਾਭਦੀਨ ਛੋਟਾ। ਤੇ ਅੱਗੋਂ ਜਨਾਬ ਜਿਹੜਾ ਮਾਮਦੀਨ ਤੇ ਨਿਜ਼ਾਮਦੀਨ, ਉਹ ਅਲਾ ਬਖਸ਼ ਦੇ ਪੁੱਤਰ ਸਨ ਦੋਵੇਂ। ਉਹ ਬੜੇ ਵੱਡੇ ਜਵਾਨ ਸਨ। ਠੀਕ। ਕਿਉਂਕਿ ਇਹ ਤੁਹਾਡੇ ਜਿਹੜੇ ਹਨ ਨਾ ਦਰਸ਼ਨ ਸਿੰਘ, ਹਾਂ, ਇਹਨਾਂ ਨੂੰ ਉਮਰ ਜ਼ਿਆਦਾ ਸੀ ਉਹਨਾਂ ਦੀ। ਅੱਛਾ। ਉਹਨੇ ਜ਼ਿਆਦਾ ਉਮਰ ਉਹਨਾਂ ਜ਼ਿਆਦਾ ਉਮਰ ਵਾਲਾ। ਅੱਛਾ ਉਹ ਜਣੇ ਜਵਾਨ ਸੀ ਉਸ ਟਾਈਮ। ਸਹੀ। ਤੇ ਜਿਹੜੇ ਸਰਦਾਰ ਗਿਆਨ ਸਿੰਘ ਜਿਹੜੇ ਹਨ, ਹਾਂ, ਉਹ ਬੜੀ ਮਾਸ਼ਾਅੱਲਾ ਸਾਡੀ ਫੈਮਿਲੀ ਨਾਲ ਉਹਨਾਂ ਦੀ ਬੜੀ ਮੁਹੱਬਤ ਸੀ ਜੀ। ਮਤਲਬ ਸਾਡੀ ਫੈਮਿਲੀ ਨਾਲ ਸਾਡੇ ਪੂਰੇ ਪਿੰਡ ਦੇ ਪੂਰੇ ਆਪਣੇ ਇਲਾਕੇ 'ਚ ਜਿਹੜੇ ਬਾਬਾ ਜੀ ਜਿਹੜੇ ਨੇ ਮੁਹੰਮਦ ਸਦੀਕ ਮੋਤੀ ਜੀ, ਇਹਨਾਂ ਲੋਕ, ਇਹ ਸਾਰੇ ਲੋਕ ਇੱਥੇ ਇਹਨਾਂ ਦਾ ਮਤਲਬ ਰੋਟੀ ਪਾਣੀ ਖਾਣਾ ਪੀਣਾ ਕੰਮ ਕਰਨਾ ਜੀ ਜੀ। ਹਾਂਜੀ। ਤੇ ਹੋਰ ਉਹਨਾਂ ਦੇ ਦੋਸਤਾਂ ਨਾਲ ਤਲਕ ਜਿਹੜੇ ਹਨ ਵੱਡਿਆਂ ਵੱਡਿਆਂ ਲੋਕਾਂ ਨਾਲ ਸਨ। ਜੀ ਜੀ। ਚੌਧਰੀ ਰਾਮਪੁਰਾ ਨਾਲ ਤਲਕ ਸੀ ਬੜਾ ਵੱਡਾ। ਵੰਡ ਨੂੰ? ਹਾਂਜੀ। ਤੁਹਾਨੂੰ ਆਪਣੇ ਬਜ਼ੁਰਗਾਂ ਦੇ, ਆਪਣੇ ਚਾਚਿਆਂ ਤਾਇਆਂ ਦੇ ਨਾਂ ਸੁਣ ਕੇ ਹਾਂ ਕਿਸ ਤਰ੍ਹਾਂ ਦਾ ਲੱਗਾ? ਅਗਰ ਦੱਸੋ ਆਪਣੇ ਜਜ਼ਬਾਤ। ਬੜਾ ਮਾਸ਼ਾਅੱਲਾ ਜੀ, ਬੜਾ ਅੱਛਾ ਲੱਗਾ, ਵਧੀਆ ਲੱਗਾ ਤੁਹਾਨੂੰ? ਹੈ। ਹਾਂ ਜਨਾਬ, ਇਹ ਦਰਸ਼ਨ ਸਿੰਘ ਦੀ ਕਹਾਣੀ ਸੁਣ ਕੇ, ਵੀਡੀਓ ਸੁਣ ਕੇ, ਅੱਛਾ। ਹਾਂ ਬੜਾ ਇੱਕ ਖੁਸ਼ੀ ਦਾ ਇਜ਼ਹਾਰ ਕੀਤਾ। ਸਹੀ ਹੈ। ਤੇ ਕਿਉਂਕਿ ਮੇਰੀ ਰਾਤੀ ਉਹਨਾਂ ਦੇ ਭਾਂਜੇ ਨਾਲ ਗੱਲ ਹੋਈ ਹੈ। ਹਾਂਜੀ। ਰਾਤੀ ਵੀ ਹੋਈ। ਅੱਛਾ, ਰਾਤੀ ਵੀ ਹੋਈ? ਰਾਤੀ ਵੀ ਹੋਈ। ਠੀਕ ਹੈ ਠੀਕ ਹੈ। ਉਹ ਜਨਾਬ ਨਾਲ ਜਿਹੜੀ ਗੱਲ ਉਹਨਾਂ ਸੁਣਾਈ ਅੱਗੇ ਦਰਸ਼ਨ ਸਿੰਘ ਦੇ ਮੈਂ ਮੂੰਹ ਗੱਲ ਸੁਣੀ ਸੀ ਉਦੋਂ ਵੀਡੀਓ ਤੇ, ਕਿ ਉਦੋਂ ਦਾ ਮਾਹੌਲ ਤੇ ਹੁਣ ਦਾ ਮਾਹੌਲ ਕਿੰਨਾ ਕੁ ਫਰਕ ਹੈ। ਹਾਂ, ਉਦੋਂ ਮਾਹੌਲ ਹੋਰ ਸੀ, ਜਿਹੜੀ ਗੱਲ ਉਹਨਾਂ ਕੀਤੀ ਬਿਲਕੁਲ ਸਹੀ ਕੀਤੀ ਹੈ। ਹੁਣ ਮਾਹੌਲ ਹੋਰ। ਉਧਰ ਨਾ ਆਏ ਕਿ ਉਹਨਾਂ ਕਿਉਂ ਜਾਣਾ? ਉਹਨਾਂ ਨੂੰ ਗੁਜ਼ਾਰੇ ਨਿਜ਼ਾਮ ਬੜੀ ਨੇ ਅਸੀਂ ਆ। ਤੇ ਉਹ ਫਿਰ ਮਾਤਾ ਰੱਖਿਆ ਕਿ ਦੇਖੋ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਉਹ ਤੁਹਾਡਾ ਭਰਾ ਵੀ ਚਲਾ ਗਿਆ ਤੇ ਹੁਣ ਫਿਰ ਗਾਂ ਜੋ ਦੁਨੀਆ ਨਾ ਹੋਵੇਗਾ ਉਹ ਸਾਡੇ ਨਾਲ ਹੋ ਜਾਏਗਾ। ਪਰ ਹੁਣ ਅਸੀਂ ਬਰਾਦਰੀ ਛੱਡ ਕੇ ਕਿੱਦਾਂ ਕੱਲ ਨੂੰ ਲੜਕੇ ਜਵਾਨ ਬਾਬਾ ਤੁਹਾਡਾ ਹਾਣੀ ਸੀ? ਅੱਛਾ ਅੱਛਾ। ਇਕੱਠੇ ਪੜ੍ਹਦੇ ਸੋ? ਵਾਹ ਜੀ ਵਾਹ। ਸਕੂਲ ਕਿੱਥੇ ਸੀ? ਮਿਰਜ਼ੇ ਗਰਾਏ ਸਕੂਲ ਸੀ। ਅੱਛਾ 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 ਅੱਛਾ। ਤੇ ਫਿਰ ਤੁਸੀਂ ਇੱਥੇ ਪ੍ਰਾਇਮਰੀ ਕਰਕੇ ਜਾਮ ਕੇ ਚੀਮਾ ਵੀ ਗਏ ਸਕੂਲ? ਅੱਛਾ, ਤੁਸੀਂ ਇੱਥੋਂ ਤੱਕ ਹੀ ਪੜ੍ਹੇ ਹੋ? ਅੱਛਾ, ਮੈਂ 4 ਜਮਾਤਾਂ ਚ ਪੜ੍ਹਿਆ। ਤੇ ਇਹ ਹੋਰੇ ਬਾਅਦ ਚ ਵੀ ਜਾਂਦੇ ਰਹੇ। ਹਾਂ, ਠੀਕ ਠੀਕ, ਸਹੀ ਹੈ।
ਬਾਬਾ ਜੀ ਤੁਹਾਡਾ ਨਾਂ ਕੀ ਹੈ? ਮੁਹੰਮਦ ਸਦੀਕ ਮੁਹੰਮਦ ਸਦੀਕ ਤੇ ਤੁਹਾਡੇ ਵਾਲਸ ਭੈੜੀਆ ਭੈੜੀਪੁਰਾ ਪੁੱਛ ਲਿਓ ਉੱਥੇ। ਅੱਛਾ ਜੀ, ਮੁਹੰਮਦ ਸਦੀਕ ਬਿਹਾਰੀਪੁਰ ਹਾਂ। ਬਿਹਾਰੀਪੁਰ ਵਾਲਾ ਬਾਬਾ ਮੋਚੀ ਗੱਲ ਕਰ ਰਿਹਾ ਜੀ ਤੇ ਬਰਾਦਰੀ ਮੋਚੀ। ਹਾਂ ਬਰਾਦਰੀ ਮੋਚੀ ਆ ਵਾਹ ਜੀ ਵਾਹ। ਤੇ ਬਾਬੇ ਦਾ ਨਾਂ ਕੀ ਸੀ ਵਾਲਦ ਸਾਹਿਬ ਦਾ? ਵਜਾਮ ਸਿੰਘ ਨਹੀਂ ਸਾਡੇ ਦਾ ਹਾਂ ਆਲਾ ਬਹੁਤ ਅੱਲਾ ਬਖਸ਼। ਹਾਂ ਅੱਛਾ ਤੇ ਦਾਦੇ ਦਾ? ਦਾਦੇ ਨਾਲ ਸਾਨੂੰ ਹੁਣ ਪਤਾ ਝੂਠ ਮਾਰ ਤੁਸੀਂ ਨਹੀਂ ਵੇਖਿਆ ਆਪਣਾ ਦਾਦਾ? ਠੀਕ। ਹਾਂ ਪਿਓ ਵੀ ਆਪਣਾ ਨਹੀਂ ਸੀ ਘੱਟ ਵੇਖੇ ਸੱਚੀ ਗੱਲ। ਅੱਛਾ ਅੱਛਾ ਠੀਕ ਠੀਕ ਇਹ ਛੋਟੇ ਛੋਟੇ ਉਹ ਜੀ ਸਾਡੇ ਬਹੁਤ ਹੋ ਗਏ ਸਹੀ। ਬਾਬਾ ਬਿਹਾਰੀਪੁਰ ਪਿੰਡ ਤੇ ਸਿੰਬਲਪੁਰ ਪਿੰਡ ਆਪਸ ਚ ਗੁਆਂਢੀ ਨੇ? ਇਹ ਕਿਰਾਏ ਤੇ ਦੋ ਪਿੰਡ ਠੀਕ ਹੋ ਅੱਗੋਂ ਅਗਾ ਤੋਂ ਜਾਂਦਾ ਕਿਰਾਏ ਮੁੰਡੇ ਦਾ ਕਿਰਾਇਆ ਦੇ ਬੁੱਢਾ ਕਿਰਾਇਆ ਹੈ ਜੀ ਸਹੀ ਸਹੀ ਹੈ ਲੜਕੇ ਦੇ ਕਿਰਾਇਆ ਦੀ ਸਹੀ ਇਹ ਕੋਈ 12-13 ਪਿੰਡ ਹੋ ਠੀਕ ਹੈ। ਅੱਛਾ ਹੁਣ ਤੁਸੀਂ ਮੈਨੂੰ ਇਹ ਦੱਸੋ ਜਿਹੜਾ ਸਿੰਬਲਪੁਰ ਪਿੰਡ ਸੀ ਜੀ ਉਹ ਕਿੱਡਾ ਕੁ ਪਿੰਡ ਸੀ? ਪੂਰਾ ਬਾਬਾ ਪਿੰਡ ਹੀ ਹੁੰਦੇ ਉਹ ਢਾਬ ਸ਼ਹਿਰ ਨਾਲ ਵੱਧ ਗਿਆ ਨਾ ਉਹਦਾ ਪੂਰਾ ਹੀ ਪਿੰਡ ਪੂਰਾ ਹੀ ਪਿੰਡ ਸੀ। ਤੇ ਜਿਹੜੇ ਚੌਧਰੀ ਸਨ ਇੱਥੋਂ ਦੇ ਚੌਧਰੀ ਨਾਮ ਚੇਤੇ ਆ ਤੁਹਾਨੂੰ? ਹਾਂਜੀ ਕਿਹੜਾ ਕਿਹੜਾ ਚੌਧਰੀ ਸੀ? ਨੰਬਰਦਾਰ ਕਿਹੜਾ ਸੀ? ਨੰਬਰਦਾਰ ਠੀਕ ਜੈਮਲ ਸਿੰਘ ਜੈਮਲ ਸਿੰਘ। ਵਾਹ ਜੀ ਸਹੀ ਦੱਸਿਆ ਤੁਸੀਂ। ਅੱਛਾ ਹੋਰ? ਵਜਾਮ ਸਿੰਘ ਜਿਹੜਾ ਹੈ ਉਹ ਉਹਦਾ ਪਿਓ ਸੀ ਇਹਦਾ ਦਰਸ਼ਨ ਸਿੰਘ ਦਾ? ਦਰਸ਼ਨ ਦਾ ਵਜਾਮ ਸਿੰਘ ਆ। ਅੱਛਾ ਉਹ ਤੇ- ਮਾਲਕ ਬੋਲੇ ਸਣੇ ਅੱਛਾ ਸਾਰੇ ਪਿੰਡੋਂ ਮਾਲਕ ਹੀ ਸੀ ਜੋ ਵਰਿਆਮ ਸਿੰਘ। ਵਜਾਮ ਸਿੰਘ ਅੱਛਾ ਅੱਛਾ। ਬਾਬਾ ਦਰਸ਼ਨ ਸਿੰਘ ਦੇ ਵਿੱਚ ਦੱਸਦਾ ਕਿ ਪਿੰਡ ਦੇ ਚਾਰ ਚੁਫੇਰੇ ਸਾਡੀ ਜ਼ਮੀਨ ਸੀ। ਆਦਮੀ ਵਾਕਈ ਉਹਨਾਂ ਦੀ ਅੱਛਾ ਲੈਂਦਾ ਪਾਸਾ ਵੀ ਆ ਪਾਸਾ ਹੂੰ ਇੱਥੇ ਪੰਜ ਘਰ ਸਨ ਆ ਘਰ ਖੂਬ ਜੋ ਆਇਆ ਬੰਦੂ ਲੋਕ ਜੈਸੇ ਸ਼ਰਮ ਸਿੰਘ ਹੁੰਦਾ ਸੀ ਉਹ ਆ ਸਾਡਾ ਤੇ ਅੱਛਾ ਚਲੋ ਇਹ ਗੱਲ ਦੱਸੋ ਤੁਹਾਨੂੰ ਪੜ੍ਹਾਉਂਦਾ ਕਿਹੜਾ ਸੀ ਮਾਸਟਰ ਜਦੋਂ ਇੱਥੇ ਮਿਰਜ਼ੇਪੁਰ ਪੜ੍ਹਦੇ ਹੋ? ਹਾਂ ਸਰਦਾਰ ਹੁੰਦਾ ਇਹ ਹੁੰਦਾ ਆਦਮ ਕਹਿੰਦਾ ਆਦਮ ਕਿਆ ਨਾ ਸਰਦਾਰ ਕੀ ਨਾਂ ਸੀ ਇਹਨਾਂ ਦਾ? ਉਹਦਾ ਨਾਮ ਦਾ ਨਹੀਂ ਪਤਾ ਗਿਆਨ ਸਿੰਘ ਇਹ ਹੁੰਦਾ ਸੀ ਖਸਰੇ ਦਾ ਅੱਛਾ ਸਾਨੂੰ ਖਤਰੇ ਦਾ। ਹਾਂ ਗਿਆਨ ਸਿੰਘ ਅੱਛਾ ਅੱਛਾ ਹਾਂ ਉਹ ਪੜਾਉਂਦਾ ਸੀ ਉਹ ਪੜ੍ਹਾਉਂਦਾ ਸੀ। ਠੀਕ ਹੈ। ਤੇ ਕੀ ਪੜ੍ਹਦੇ ਸੋ? ਉਰਦੂ? ਉਹ ਇੱਕ ਦੋ ਕਿਤਾਬ ਹੁੰਦੀ ਸੀ ਅੱਛਾ ਉਹਨੂੰ ਕਹੇ ਪਾਪ ਹੋਣੇ ਉਹਨਾਂ ਬੱਚਾ ਜੋ ਕਿਤਾਬਾਂ ਫੋਟੋ ਜੋ ਜਿੰਨੀਆਂ ਕਿਤਾਬਾਂ ਨੇ ਜੀ ਹਾਂ ਠੀਕ। ਉਹਦੀ ਇੱਕ ਦੋ ਕਿਤਾਬ ਹੋਣੀ ਆਪਣਾ ਪੜ੍ਹਨੀ। ਹਾਂ। ਠੀਕ ਹੈ। ਤੇ ਕਿਤਾਬ ਹੋ ਰਹਾ ਹੈ ਕਿਤਾਬ ਫਾਸੀਆ ਦੀ ਕੋਈ ਨਹੀਂ ਨਾ ਦੂਜੀਆਂ ਕਿਤਾਬਾਂ ਹੈ ਕੋਈ ਨਹੀਂ ਬਾਬੇ ਦਰਸ਼ਨ ਸਿੰਘ ਤੋਂ ਇਲਾਵਾ ਤੁਹਾਡੇ ਨਾਲ ਹੋਰ ਕਿਹੜਾ ਕਿਹੜਾ ਜਮਾਤੀ ਸੀ ਸਿੱਖਾਂ ਚੋਂ? ਸਿੱਖਾਂ ਦਾ ਹੋਰ ਕੋਈ ਨਹੀਂ ਮਤ ਬਸ ਦਰਸ਼ਨ ਸਿੰਘ ਹੀ? ਕੱਲਾ ਕੀ ਨਾਂ ਸੀ? ਸਾਡਾ ਹਾਣੀ ਸੀ ਉਹਨੂੰ ਦਰਸ਼ਨ ਸਿੰਘ ਜਾਂ ਆਖਣੇ ਹੋਰ ਕੀ ਸਾਡਾ ਹਾਣੀ ਜੂ ਸੀ ਹਾਂ। ਇਹ ਮਰਜੀ ਪਏ ਹੁੰਦੇ ਅੱਛਾ। ਗੱਲ ਕਰਨਾ ਹੈ ਸਹੀ ਸਹੀ ਹਾਂ ਸਹੀ। ਤੇ ਬਾਬਾ ਆਪਸ ਚ ਪਿਆਰ ਮੇਲ ਸੀ ਤੁਹਾਡਾ ਦੋਸਤੀ ਜਰਾਨਾ? ਇਕੱਠੇ ਪੜ੍ਹਦੇ ਪਿਆਰ ਤੇ ਆਪੇ ਹੁੰਦਾ ਹੂੰ ਹਾਂ ਠੀਕ ਹੈ। ਇੱਕ ਸਟਾਰ ਹੁੰਦਾ ਸੀ ਇਹਨਾਂ ਦੇ ਵਿੱਚ ਚਾਚਾ ਹੀ ਲੱਗਦਾ ਸੀ ਅੱਛਾ ਹਾਂ ਉਹ ਵੀ- ਸਟਾਰ ਉਹ ਵੀ ਸਾਡਾ ਜਮਾਤੀ ਹੁੰਦਾ ਸੀ ਅੱਛਾ ਹੋਰ ਮੁਸਲਮਾਨਾਂ ਚ ਸਿੰਬਲਪੁਰ ਚ ਕਿਹੜਾ ਜਮਾਤੀ ਸੀ ਤੁਹਾਡਾ? ਨਹੀਂ ਇੱਕ ਸਟਾਰ ਸਟਾਰ। ਉਹਦੇ ਨਾਲ ਜਾਂਦਾ ਹੁੰਦਾ ਸੀ ਦਰਸ਼ਨ ਸਿੰਘ ਦੇ ਨਾਲ ਦੋਵੇਂ ਪੜ੍ਹ ਦਿੰਦੇ ਸਤਾਰ ਜਾਂ ਸੀ? ਅਬਦੁਸਤਾਰ ਨਾਂ ਸੀ। ਸਟਾਰ ਸਹੀ। ਉਹ ਕਿਹੜੀ ਬਰਾਦਰੀ ਸਨ? ਕਸ਼ਮੀਰੀ ਬੁਲਾ ਸਾਡੀ ਕਸ਼ਮੀਰੀ ਬਰਾਦਰੀ ਬੱਟ ਬਰਾਦਰੀ। ਅੱਛਾ 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 ਹਾਂ ਹਾਂ ਜਿਹੜਾ ਅੱਗੇ ਨਾਮ ਨਾਮ ਨਹੀਂ ਕਮਰਾ ਹਾਂ ਉਹ ਫੈਸਲਾ ਜਾਨਾ ਹਾਂ ਜਾਂ ਨਾ ਜਾਇਦੇ ਆ ਵੀ ਇੱਕ ਹੁੰਦਾ ਦੁਆਰ ਹੈ ਹੁੰਦਾ ਇੱਕ ਮਮਕਰਾਮ ਹੁੰਦਾ ਜੀ ਉਹ ਜ਼ਮੀਨਾਂ ਲਈ ਮਮਕਰਾਮ ਦਾ ਤੇ ਸਰ ਬਾਬੇ ਦਰਸ਼ਨ ਨੇ ਨਾ ਨਾਂ ਲਏ ਨੇ ਜੀ ਜਿਹੜੇ ਨਾਂ ਲਏ ਨੇ ਤੁਹਾਨੂੰ ਮੈਂ ਦੱਸਣਾ। ਬਾਬੇ ਦਰਸ਼ਨ ਨੇ ਕਿਹਾ ਮੇਰਾ ਯਾਰ ਸੀ ਨਿਜ਼ਾਮਦੀਨ। ਹਾਂ ਅੱਛਾ ਹਾਂ ਠੀਕ ਹੈ ਹੈ ਸੀ। ਤੇ ਇਮਾਮ ਬਖਸ਼ ਮਾਮਦੀਨ 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 ਹਾਂ। ਅੱਛਾ ਉਹ ਕੌਣ ਸੀ? ਬਾਟੀ ਸਨ ਅੱਛਾ ਉਹ ਵੀ ਕਸ਼ਮੀਰੀ ਬਰਾਦਰੀ ਸਨ। ਠੀਕ ਹੈ ਠੀਕ ਹੈ ਚਾਚੇ ਹਨ ਇਹਨਾਂ ਦੇ ਸਹੀ ਹੈ। ਇਹ ਜੀ ਆਪਣਾ ਸਿੰਬਲਪੁਰ ਦੇ ਨੰਬਰਦਾਰ ਸਾਹਿਬ ਸਾਡੇ ਨਾਲ ਬੈਠੇ ਨੇ। ਇਹਨਾਂ ਨਾਲ ਅਸੀਂ ਤਫਸੀਲੀ ਗੱਲਬਾਤ ਕਰਨੇ ਆ। ਮਤਲਬ ਬਜ਼ੁਰਗ ਉੱਚਾ ਸੁਣਦੇ ਨੇ ਕਿਹਾ ਕਿ ਜਿਹੜੀ ਗੱਲ ਸਾਡੇ ਬਜ਼ੁਰਗਾਂ ਤੱਕ ਨਹੀਂ ਪਹੁੰਚੇਗੀ ਉਹਦਾ ਵਿੱਚ ਸਾਨੂੰ ਦੱਸਦੇ ਰਹਿਣਗੇ। ਇਹਨਾਂ ਨੂੰ ਤਫਸੀਲੀ ਜਿਹੜੀ ਗੱਲਬਾਤ ਅਸੀਂ ਬਾਅਦ ਚ ਕਰਾਂਗੇ। ਨਿਜ਼ਾਮਦੀਨ ਤੇ ਇਮਾਮਦੀਨ ਤੁਹਾਡੇ ਤਾਏ ਸਨ? ਅੱਛਾ ਅੱਛਾ ਠੀਕ 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 ਹੈ। ਤੇ ਬਾਬਾ ਜੀ ਇੱਕ ਹੋਰ ਨਾਂ ਲਿਆ ਸਾਦਕ ਬਰਕਤ। ਇਹਦੇ ਵਿੱਚ ਮੋਚੀ ਬਰਾਦਰੀ ਵੀ ਆ ਜਾਣੀ ਹੈ। ਰਮਜ਼ਾਨ ਅਲੀ ਮੁਹੰਮਦ ਨਬੀ ਇਸ਼ਤਿਆਕ ਮੇਬੀ ਕਿਆ ਮੁੰਡੇ ਪੜ੍ਹਦੇ ਹੋਣ ਸਿੰਬਲਪੁਰ ਦੇ ਹੋਣ ਜਾਂ ਬਿਹਾਰੀਪੁਰ ਦੇ ਸੱਜੇ ਖੱਬੇ ਦੇ ਮੁੰਡੇ ਹੋਣ ਸਾਰੇ ਨਾਂ ਲੈ ਇਹਨਾਂ ਨੇ। ਉਹਨੇ ਦੱਸਿਆ ਇੱਕ ਦੋ ਲੰਬੜਾ ਭਰਾ ਹੁੰਦਾ ਪੜਦਾ ਕਰਨਾ ਜਿਹੜਾ ਸਾਡੇ ਨਾਲ ਪੜਦਾ ਜਾਂ ਇਹ ਦੋ ਪੜਦੇ ਮਮਕਰਾਮ ਤੇ ਇਸਮੈਲ ਤੇ ਆਰਮੀ ਸੀ
ਹਾਂ ਇੱਕ ਥਾਣੇਦਾਰ ਦਾ ਮੁੰਡਾ ਹੁੰਦਾ ਸੀ, ਉਹ ਵੀ ਸਾਡੇ ਨਾਲ ਪੜ੍ਹਦਾ ਸੀ। ਅੱਛਾ। ਹਾਂ ਇੱਕ ਸੁਲਤਾਨ ਲੰਬੜ ਸੁਲਤਾਨ ਜੀ ਲੰਬੜ। ਹਾਂ ਸੁਲਤਾਨ, ਉਹ ਸਾਡੇ ਨਾਲ ਪੜ੍ਹਦਾ ਸੀ। ਅੱਛਾ, ਉੱਥੇ ਮਿਰਜ਼ੇਪੁਰ ਕਿੰਨੇ ਮੁੰਡੇ ਤੁਸੀਂ ਪੜ੍ਹਦੇ ਹੋ ਮਿਰਜ਼ੇਪੁਰ ਟੋਟਲ? ਥੋੜੇ ਥੋੜੇ 20-25 ਇੱਕ ਜਮਾਤ ਨੂੰ ਪੜ੍ਹਾਈ ਜੀ ਹੁੰਦੀ ਸੀ। ਸਹੀ ਸਹੀ। ਤੇ ਬਾਬਾ ਜੀ ਨੇ ਵਾਵਾ ਬੰਦੇ ਗਿਣ ਛੜੇ ਨੇ ਜੀ ਆਪਣੇ ਜਮਾਤ। ਠੀਕ। ਉਹਦੇ ਕੋਲ ਇਹ ਪੜ੍ਹਾਈ ਹੁੰਦੀ ਸੀ। ਟਾਟਾਂ ਦੇ ਬਹਿ ਕੇ ਪੜ੍ਹਨਾ, ਤਖਤੀਆਂ ਲਿਖਣੀਆਂ, ਤਖਤੀਆਂ ਦੇਣੀਆਂ, ਤਖਤੀਆਂ ਲੋਹੇ ਦੀਆਂ ਉਹ ਸਲੇਟਾਂ ਹੋਣੀਆਂ, ਉਹਨਾਂ ਦੇ ਦੇਣਾ ਨਾਂ ਦਾ ਉਹ ਸਵਾਲ ਕਰਨੇ। ਅੱਛਾ। ਤਖਤੀਆਂ ਦੇ ਸਲੇਟਾਂ ਦੇ ਸਵਾਲ ਕਰਨੇ, ਤਖਤੀਆਂ ਦੇ ਕੋਲ ਦੇਣਾ। ਲੱਕੜੀ ਦੇ ਹੱਥ ਹੁੰਦੀਆਂ ਤੇ ਕਿਤਾਬਾਂ ਹੁੰਦੀਆਂ ਜਾਂ ਹਿਸਾਬ ਦੇ ਜਾਂ। ਅੱਛਾ ਅੱਛਾ। ਤੇ ਬਾਬਾ ਜੀ ਸਲੂਕ ਵਧੀਆ ਸੀ ਉਸ ਵੇਲੇ, ਵਸੇਬਾ ਜਿਹੜਾ ਸੀ ਜੀ, ਸਲੂਕ ਜਿਹੜਾ ਸੀ ਲੋਕ ਮੁਸਲਮਾਨਾਂ ਸਿੱਖਾਂ ਦਾ ਆਪਸ ਦੇ ਵਿੱਚ ਬੇਬਾ। ਅੱਛਾ, ਜਿਹਦਾ ਹਿਸਾਬ ਵੀ ਕੋਈ ਨਹੀਂ, ਕੋਈ ਹਿਸਾਬ ਹੀ ਨਹੀਂ। ਹੁਣ ਤੇ ਭਰਾ ਨੂੰ ਜਾਣਦਾ, ਉਦੋਂ ਇਹਨਾਂ ਸਲੂਕ ਜਿਹੜੇ ਪਿੰਡ ਉਹਦਾ ਯਾਦ ਲੋਕ ਕਰਦੇ ਆ। ਠੀਕ ਹੈ। ਇੱਕ ਦੂਸਰੇ ਦੇ ਦੁੱਖ ਸੁੱਖ ਚ ਸ਼ਰੀਕ ਹੁੰਦੇ ਸਨ। ਬਿਲਕੁਲ। ਵਿਆਹਾਂ ਸ਼ਾਦੀਆਂ ਤੇ ਵੀ ਆਉਣਾ ਜਾਣਾ। ਸ਼ਾਦੀਆਂ ਨਹੀਂ ਆਉਂਦੇ ਜਾਂਦੇ ਸਨ। ਅੱਛਾ ਅੱਛਾ ਅੱਛਾ। ਠੀਕ ਠੀਕ। ਜੋ ਵੀ ਬਜਾਮ ਸਿੰਘ ਵੀ ਸਾਡੇ ਜਾਂਦਾ ਹੁੰਦਾ ਸੀ, ਉੱਥੋਂ ਵੀ ਕਈ ਬਾਬੇ ਜਿਹੜੇ ਸਾਰੇ ਉਹਨਾਂ ਵਿਆਹ ਤੇ ਆਉਂਦੇ ਆ। ਅੱਛਾ ਠੀਕ ਹੈ। ਤੇ ਜਿਹੜਾ ਸੀ ਆਪਣਾ ਸਰਦਾਰ ਵਰਿਆਮ ਸਿੰਘ, ਉਹ ਬਾਬਾ ਕਹਿੰਦਾ ਸੀ ਬੜਾ ਚੰਗਾ ਬੰਦਾ ਸੀ, ਮੇਰਾ ਜਿਹੜਾ ਪਿਓ ਸੀ ਪਿੰਡ ਦੇ ਮਾੜਿਆਂ ਲੋਕਾਂ ਨਾਲ ਬੜਾ ਸਲੂਕ ਕਰਦਾ ਸੀ। ਕੋਈ ਪਹਿਲੇ ਜੋ ਕੋਈ ਸਾਖ ਹੋ ਰਿਹਾ ਹੋਵੇ ਜਾਂ ਕੋਈ ਹੋਰ। ਨਾ ਜੀ ਜ਼ਮੀਨ ਹੀ ਉਹਦੀ ਬਹੁਤੀ ਸੀ, ਚਾਹੇ ਮਤਲਬ ਝੂਠ ਮਾਰੇ। ਹਾਂ ਜ਼ਮੀਨ ਹੀ ਉਹਦੀ ਬਹੁਤੀ, ਸਾਗ ਬੀਬੀਆਂ ਸਾਰੀਆਂ ਪਈਆਂ ਉੱਥੇ, ਕੋਨੀ ਦੂਜਾ ਪਿੰਡ ਸਾਰਾ ਕਮੀਆਂ ਦਾ ਸੀ। ਅੱਛਾ ਹਾਂ ਠੀਕ। ਮੇਰੀ ਬਲਾਦ ਜੀ, ਫਕੀਰ, ਕਮਿਆਰ, ਆ ਬਲਾਦੀਆਂ। ਜੀ 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 ਜੀ। ਠੀਕ ਹੈ। ਤੇ ਇਹਨਾਂ ਦਾ ਘਰ ਪਿੰਡ ਦੀ ਕਿਹੜੀ ਬਾਈ ਸੀ? ਕਿਹਨਾਂ ਦਾ? ਵਰਿਆਮ ਸਿੰਘ ਦਾ। ਵਰਿਆਮ ਸਿੰਘ ਦਾ ਦੱਖਣ ਵਾਲਾ। ਦੱਖਣ ਵਾਲਾ ਕਿ ਲਹਿੰਦੇ ਵਾਲਾ? ਹਾਂਜੀ ਨਹੀਂ ਤੇ ਪਾਲੇ ਨਾਲ ਉਹਨਾਂ ਡੇਰਾ। ਦੱਖਣ ਦੀ ਤੇ ਲਹਿੰਦੇ ਦੀ ਗੁੱਠ ਕਹ ਲਈ। ਹਾਂ ਮਤਲਬ ਮਿਰਜ਼ਾਪੁਰ ਵਾਲੀ ਸਾਈਡ ਦਾ ਦੱਸਿਆ ਉਹਨੇ। ਮਿਰਜ਼ਾ ਗੁਰਾਇਆ ਉਹ ਸਾਈਡ ਵਾਲ ਪਿੰਡ ਸੀ। ਠੀਕ। ਸਾਹਮਣੇ ਪਿੰਡ ਮਿਰਜ਼ਾ ਗੁਰਾਇਆ। ਉਹਦੇ ਸਕੂਲ ਉੱਥੇ ਆਇਆ 10ਵੀਂ ਤੱਕ, ਉਹ 6ਵੀਂ ਤੱਕ ਸਕੂਲ ਹੁੰਦਾ ਸੀ। ਉਹ ਸਕੂਲ 6ਵੀਂ ਤੱਕ। ਤੇ ਬਾਬਾ ਜੀ ਤੁਸੀਂ ਦੱਸਿਆ ਪਿੰਡ ਸਿੰਬਲਪੁਰ ਦਾ ਨੰਬਰਦਾਰ ਸੀ ਜੈਮਲ ਸਿੰਘ, ਤੇ ਕੋਈ ਕਰਮ ਸਿੰਘ ਵੀ ਹੁੰਦਾ ਸੀ? ਹੈ ਸੀ। ਹਾਂ ਨਹੀਂ ਵੇਖਿਆ ਜੀ, ਝੂਠ ਮਾਰ। ਤੇ ਗਿਆਨ ਸਿੰਘ? ਹਾਂਜੀ ਗਿਆਨ ਸਿੰਘ ਇੱਥੋਂ ਦਾ। ਗਿਆਨ ਸਿੰਘ? ਹਾਂ ਗਿਆਨ ਦੇ ਧਨੀ ਦੇ ਪੁੱਤਰ ਸਨ ਦੋ। ਅੱਛਾ। ਗੰਡੂ ਇੱਕ ਦਾ ਨਾਂ ਸੀ, ਇੱਕ ਗਿਆਨ ਸਿੰਘ। ਹਾਂ ਹਾਂ ਠੀਕ। ਉਹ ਫੌਜ ਲੋਕਲ ਹੋਏ ਸਨ ਉਦੋਂ। ਅੱਛਾ। ਤੇ ਹੋਰ ਜਿਹੜੇ ਸਿੱਖ ਲੋਕ ਸਨ ਸਿੰਬਲਪੁਰ ਦੇ, ਉਹਨਾਂ ਦੇ ਵੀ ਨਾਂ ਲਵੋ। ਹੋਰ ਕਿਹਦਾ ਲਈਏ? ਡੂਲੋ ਸੀ ਇੱਥੇ। ਹਾਂ ਭੋਲਾ ਖੂਜ। ਅੱਛਾ ਹਾਂ ਠੀਕ ਹੈ। ਹੋਰ? ਹੋਰ ਸ਼ਰਮ ਸਿੰਘ ਦੀ ਰੋਈ ਵਾਲਾ ਹੁੰਦਾ। ਅੱਛਾ। ਹਾਂ ਜਿਹੜੇ ਸ਼ਰਮ ਸਿੰਘ ਦੀ ਰੋਈ ਵਾਲੇ ਪਾਸੇ। ਅੱਛਾ ਅੱਛਾ ਠੀਕ ਠੀਕ ਠੀਕ। ਸਹੀ। ਮੋਹਨ ਸਿੰਘ ਵੀ ਹੈ ਸੀ ਕੋਈ? ਨਹੀਂ ਯਾਰ। ਠੀਕ ਹੈ ਠੀਕ ਹੈ। ਤੇ ਇੱਕ ਮੇਹਰ ਸਿੰਘ, ਸੂਬੇਦਾਰ ਮੇਹਰ ਸਿੰਘ, ਉਹ ਵੀ ਨਾਂ ਸੁਣਿਆ? ਉਹ ਭੋਲਾ ਹੁੰਦਾ। ਹਾਂ ਉਹਦੇ ਮੁੰਡੇ ਦਾ ਉਹ ਆਂਦਾ ਸਨ। ਹਾਂ ਪੱਕਾ ਮਕਾਨ ਸੀ ਉਹਦਾ। ਕੰਮ ਕਾਂਟਿਆ। ਹਾਂ ਉਹਦਾ ਵੀ ਨਾਂ ਲਿਆ ਬਾਬੇ ਨੇ। ਉਹਦਾ ਵੀ ਨਾਂ ਹੈ। ਠੀਕ ਹੈ ਠੀਕ ਠੀਕ ਹੈ। ਭੋਲਾ ਹੁੰਦੇ ਦੂਲੋਂ ਕੇ ਨਾਲ ਪੈਂਦੇ ਪਰ ਸਹੀ। ਉਹਦੇ ਬੱਚੇ ਟ੍ਰੈਨ ਦੇ ਨੌਕਰ ਸਨ। ਫੌਜ ਸਹੀ। ਸੂਬੇਦਾਰ ਸੀ, ਟੈਵੇ ਬੱਚੇ ਦੇ ਨੌਕਰ ਸਨ। ਸਹੀ ਸਹੀ। ਤੇ ਮੁਸਲਮਾਨਾਂ ਵਿੱਚੋਂ ਕਿਹੜਾ ਸੀ ਬੰਦਾ ਪਰਿਆ ਪੰਚਾਇਤ ਦਾ ਬੰਦਾ, ਕੋਈ ਦਾਨਾ ਬੰਦਾ ਸਿੰਬਲਪੁਰ ਦਾ? ਸਿੰਬਲਪੁਰ? ਹਾਂ ਬਸ ਇਹ ਚਾਚਾ ਇਹਨਾਂ। ਬਸ ਠੀਕ ਹੈ ਠੀਕ ਹੈ। ਤੁਹਾਡੇ ਬਜ਼ੁਰਗ। ਅੱਛਾ ਅੱਛਾ ਲਾਭਦੀਨ। ਅੱਛਾ 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 ਉਹ ਸੀ। ਲਾਭਦੀਨ। ਲਾਭ ਸਿੰਘ ਨਾ ਹੋ ਲਾਭਦੀਨ। ਲਾਭਦੀਨ ਕਿਹਾ ਹੈ? ਲਾਭਦੀਨ ਕਿਹਾ। ਉਹ ਲਾਭ ਸਿੰਘ ਵੀ ਹੁੰਦਾ ਨਾ। ਅੱਛਾ ਅੱਛਾ ਲਾਭਦੀਨ ਸੀ। ਠੀਕ ਠੀਕ ਹੈ। ਤੇ ਚਲੋ ਇੱਕ ਸਵਾਲ ਉਹਨਾਂ ਨੇ ਨਹੀਂ ਪੁੱਛਿਆ ਬਾਬੇ ਤੂੰ, ਮੇਰਾ ਖਿਆਲ ਮੇਲੇ ਵਾਲਾ ਕੋਈ ਮੇਲਾ ਵੀ ਲੱਗਦਾ ਸੀ ਆਪਣੇ ਇਲਾਕੇ 'ਚ? ਮੇਲੇ ਦੋ ਸ਼ਹਿਰ ਲੱਗਦੇ ਆ। ਅੱਛਾ। ਇੱਕ ਉਹ ਲੱਗਦਾ ਜੇ ਚੱਬੇ ਦੇ ਟਿੱਬੇ ਦਾ ਮੇਲਾ, ਤੇ ਵਿਸਾਖੀ ਲਾ ਦਿੰਦੀ ਹੈ ਬਾਬੇ ਲਾਲੂ। ਹਾਂਜੀ ਬੜਾ ਆਦਤਰਾ ਦਾ ਬਾਬੇ ਲਾਲੂ ਚੌਧਰੀ ਹੀਰੇ ਦਾ ਪਿੰਡ ਜਿਹੜਾ। ਅੱਛਾ। ਇਹ ਦੋ ਸੀ ਮੇਰੇ ਲੱਗਦੇ। ਇੱਕ ਮਧਿਆਣੀ ਲੱਗਦੀ ਹੈ ਤੇ ਸੀਓ ਕੀ सीओ की मलियानी। अच्छा 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 लग इसमें। ठीक। वो तुसी मेले देखते रहे पुराने? अच्छा।
ਕੋਡੀ ਛੋਟੀ ਹੋਣੀ। ਕੋਡੀਆਂ ਹੋਣਾ, ਘੋਲ ਹੋਣੇ, ਲੱਕੜਾਂ ਚੁੱਕਣੀਆਂ ਬਣ ਮੁੰਡਿਆਂ ਨੇ। ਠੀਕ ਹੈ, ਬਾਂਹ ਫੜਨੀ। ਸਹੀ ਹੈ। ਤੇ ਆਪਣੇ ਪਿੰਡਾਂ ਦਾ ਕੋਈ ਮਿਰਜ਼ੇ ਗੁਰਾਏ ਦਾ, ਸਿੰਬਲਪੁਰ ਦਾ ਜਾਂ ਬਿਹਾਰੀਪੁਰ ਦਾ ਕੋਈ ਪਹਿਲਵਾਨ ਹੋਇਆ? ਪਹਿਲਵਾਨ ਕੌਡੀ ਛੋਟੀ ਖੇਡਣ ਦੇ ਮੁੰਡੇ ਖਾਸ ਨੇ ਬੁਰੇ ਪਹਿਲਵਾਨ ਜਿਹੜਾ ਤਰਗੇ ਦੇ ਸੀ ਮੁਹੰਮਦ ਸੈਨ। ਮੁਹੰਮਦ ਹੁਸੈਨ ਤਰਗੇ ਕੋਈ ਮੋਟਾ ਨਹੀਂ ਬੁਲਾ ਦੇਦਾ। ਅੱਛਾ। ਸਾਡੇ ਕੋ ਚਾਚਾ ਸੀ। ਅੱਛਾ ਅੱਛਾ। ਹਾਂ, ਉਹ ਨਾਮਵਰ ਬੰਦਾ ਸੀ। ਨਾਮਵਰ ਬੰਦਾ ਉਹ। ਹੂੰ, ਠੀਕ ਹੈ। ਜਾਂ ਗੰਗਾ ਸੀ ਚਾਰਾਂ ਦਾ। ਹਾਂਜੀ। ਉਹ ਬਹੁਤਾ ਨਾਮਵਰ ਸੀ। ਹਾਂ, ਸਹੀ ਹੈ, ਸਹੀ ਹੈ। ਉਹ ਦੂਜਾ ਮੁਲਕਾਂ ਨੂੰ ਜਾ ਕੋਲਦਾ ਸੀ। ਠੀਕ ਹੈ, ਠੀਕ ਹੈ। ਗੰਗਾ ਸੀ ਨਾ, ਠੀਕ। ਅਸੀਂ ਗੰਗਾ ਜਵਾਨ ਬੜਾ। ਸਹੀ, ਸਹੀ ਹੈ। ਠੀਕ ਹੈ, ਹੋਰ ਮਰਾਠੀ ਨੂੰ ਬੋਗਰਿਆਂ ਦੇ ਮਰਾਠੀ ਹਨ ਚਾਚਾ, ਉਹ ਸਾਰੇ ਪਹਿਲਵਾਨ ਸਨ। ਸਹੀ ਹੈ, ਵੱਡੇ ਪਹਿਲਵਾਨ ਜਿਹੜੇ ਉਹ ਵੀ ਸਨ। ਸਹੀ ਹੈ। ਛੋਟੇ ਤਾਂ ਮੁੰਡੇ ਕੌਡੀ ਛੋਟੀ ਖੇਡਣਾ ਬਥੇਰੇ ਹਨ। ਜੀ ਜੀ ਜੀ। ਹਾਂ, ਸਾਰੇ ਐਸਾ ਬੱਚੇ ਪੈ ਨਿਕਲਦੇ ਨੇ ਕੌਡੀ। ਹਾਂ, ਠੀਕ ਹੈ, ਠੀਕ ਹੈ। ਤੇ ਉਸ ਵੇਲੇ ਤੁਹਾਨੂੰ ਸ਼ਹਿਰ ਕਿਹੜਾ ਲੱਗਦਾ ਸੀ? ਸ਼ਹਿਰ ਸ਼ਹਿਰ ਦਾ ਕਸਬਾ। ਸ਼ਾਮ ਲੱਗੇ ਜਾਂ ਦਸਕਾ ਵੀ ਹੋ ਗਿਆ ਕਿਹੜੇ ਅੱਛਾ, ਅੱਛਾ। ਹੁਣ ਵੀ ਦਸਕਾ ਸ਼ਹਿਰ ਕੋਟੀ। ਜਾਂ ਫਿਰ ਦੂਸਰਾ ਜਾਮ ਕੇ ਚੀਮਾ ਕਸਬਾ ਉਹ ਹੀ ਕਸਬਾ ਸੀ। ਬਾਜ਼ਾਰ ਸਨ ਉੱਥੇ ਉਹ ਕਸਬਾ। ਸਕੂਲ ਹੈ ਜੀ ਉੱਥੇ 10ਵੀਂ ਤੱਕ ਦਾ। ਹਾਂਜੀ ਹਾਂਜੀ। ਹਾਂ। ਇਸ ਇਲਾਕੇ ਨੂੰ 10ਵੀਂ ਤੱਕ ਸਕੂਲ ਹੋਈ ਲੱਗਦਾ ਸੀ। ਸਕੂਲ 10ਵੀਂ ਤੱਕ ਹੈ ਜੀ ਜਾਮ ਕੀ। ਇਹ ਸਕੂਲ ਜਿਹੜਾ 6ਵੀਂ ਤੱਕ ਸੀ ਮੇਰੇ ਕੋਲ ਆਇਆ। ਹੁਣ ਉਹ 8ਵੀਂ ਤੱਕ ਹੋ ਗਿਆ। ਪੰਜਵੀਂ ਤੱਕ। ਹਾਂ, ਪੰਜਵੀਂ ਤੱਕ ਸੀ ਉਹ। ਨਹੀਂ 6 ਤੱਕ ਤਾਂ ਹੁਣ ਪੜ੍ਹੇ ਲੋਕ 5ਵੀਂ ਤੱਕ 6ਵੀਂ ਜਾ ਕੇ ਫਿਰ ਜਾਮ ਵੀ ਜਾ ਕੇ ਦਾਖਲ ਹੁੰਦੇ ਨੇ। ਹਾਂ, ਸਕੂਲ 6ਵੀਂ ਤੱਕ ਸੀ। ਹਾਂ, ਠੀਕ ਹੈ, ਸਹੀ ਹੈ। ਤੇ ਬਾਬਾ ਜੀ ਉਹਨਾਂ ਦਾ ਕੋਈ ਗੁਰਦੁਆਰਾ ਵੀ ਆਇਆ ਸੀ ਇੱਥੇ ਆਹੋ, ਪਿੰਡ ਸਿੰਬਲਪੁਰ ਚ? ਹਾਂ ਜੀ। ਅੱਛਾ, ਉਹ ਪਿੰਡ ਦੀ ਕਿਹੜੀ ਬਾਈ ਸੀ? ਉਹ ਆ ਨਾ ਉਸਕਾ ਨਾਲ ਹੀ ਉਹਨਾਂ ਚੌਵੀ ਵਜਾਉਂ ਸਿੰਘ ਦੇ ਨਾਲ ਉਹਦੇ ਪਾਸੇ ਗੁਰਦੁਆਰਾ। ਚੌਧਰੀ ਗੁਰਿਆਮ ਸਿੰਘ ਦੇ ਪਾਸੇ, ਉਸੇ ਪਾਸੇ ਗੁਰਦੁਆਰਾ। ਉਹਦੇ ਪਾਸੇ ਤੇ ਮਸਜਿਦਾਂ ਕਿੰਨੀਆਂ ਸਨ? ਇਹ ਕੋਈ ਇੱਕੋ ਮਸਜਿਦ ਸੀ, ਉਹ ਘਮਿਆਰਾਂ ਦੇ ਘੁਮਿਆਰਾਂ ਵਾਲੇ ਪਾਸੇ। ਉਹ ਘਮਿਆਰਾਂ ਦੇ ਪਾਸੇ। ਠੀਕ ਹੈ, ਠੀਕ ਹੈ। ਤੇ ਜਿਹੜੇ ਆਪਣਾ ਹੁਣ ਦੱਸੋ ਕਿੰਨੇ ਪਿੰਡ ਨੇ ਗੁਰਾਇਆਂ ਦੇ ਇਸ ਇਲਾਕੇ 'ਚ, ਐਸੇ ਖੇਤਰ 'ਚ, ਇਸ ਏਰੀਆ 'ਚ? ਇਹ ਪਿੰਡ ਇਹ ਨੇ ਉਹ ਕਰਾਇਆ ਟੋਲੇ ਮੁੰਡੇ ਗਏ, ਮੁੰਡਾ ਕਰਾਇਆ ਲੜਕੀ। ਹਾਂਜੀ, ਤੇ 5-6 ਪਿੰਡ। ਹਾਂ, और डले चले ਹਾਂ, डले के डले के तो ले गए। ਹਾਂ, ਚੇਲੇ ਕੇ ਕਰਾਇਆ ਦੇ। ਹਾਂ, ਇਹ ਪਿੰਡ ਉਹ 8-9 ਪਿੰਡ ਦੇ ਨੇ ਆ ਤਾਂ ਦੇ ਪਿੰਡ ਕਰਾਇਆ। ਸਹੀ ਹੈ। ਬਿਹਾਰੀਪੁਰ ਸਿੰਬਲਪੁਰ ਦੇ ਨਸ਼ਾ ਕਰਾਇਆ। ਹੋਰ ਕੋਈ ਗੱਲ ਸੁਣਾਓ ਇਸ ਇਲਾਕੇ ਦੀ, ਕੋਈ ਪੁਰਾਣੀ, ਉਸ ਵੇਲੇ ਮਤਲਬ ਕਿ ਕੀ ਆਪਣਾ ਰਹਿਣ ਸਹਿਣ ਕਿਦਾਂ ਦਾ ਸੀ? ਵਿਆਹ ਸ਼ਾਦੀ ਕਿਸ ਤਰ੍ਹਾਂ ਲੋਕ ਕਰਦੇ ਹਨ? ਵਿਆਹ ਸ਼ਾਦੀਆਂ ਦੇ ਕਰਦੇ ਨੇ ਜਾਂ ਘਰਾਂ ਦੇ ਜਾਂਦੇ ਮੈਂ ਰੋਟੀ ਆਉਂਦੀ ਜਾਂਦੀਆਂ ਹੁੰਦੀਆਂ ਤੇ ਰਾਤ ਨੂੰ ਜਾਂਦੀਆਂ ਹੁੰਦੀ ਸੀ। ਦੋ ਦੋ ਰਾਤਾਂ ਰਹਿਣੀਆਂ ਆਂਦੇ ਨੇ। ਦੋ ਰਾਤਾਂ ਰਹਿਣੀਆਂ ਜਾਂਦੀਆਂ। ਅੱਛਾ, ਸਹੀ ਹੈ। ਨਾਲ ਜਦ ਰਾਤੀ ਖਵਾਣੇ ਬੜੇ ਖਾਣ ਚੌਲ ਖਵਾਣੇ ਬਈ ਜਵਾਈ ਰਹੇ ਲੱਡੂ ਲੱਡੂ ਪਰ ਕੱਢ ਕੇ। ਅੱਛਾ ਅੱਛਾ ਉਹ ਅਜੇ ਵੱਡੇ ਲੱਗੇ ਗਏ। अच्छी कर लगी। ਨਾ ਤੋਂ ਲੱਸੀ ਪਿਆਣੀ। ਅੱਛਾ, ਠੀਕ ਹੈ, ਠੀਕ ਹੈ। ਤੇ ਕੋਈ ਗਾਉਣ ਛਾਉਣ ਵਾਲੇ ਵੀ ਆਂਦੇ ਸਨ? ਉਹ ਮਰਾਸੀ ਆਉਂਦੇ ਕੋਈ ਮੰਗਣ ਛਾਣੇ ਜਾਣੀ ਮੰਗਣ ਮਾਰਦੇ ਉਹ ਗਾਉਣ ਵਾਲੇ। ਅੱਛਾ ਉਹ ਰਾਸਤਾ ਜੀ ਦੇ ਆਉਂਦੇ। ਅੱਛਾ ਅੱਛਾ। ਕੋਈ ਮਸ਼ਹੂਰ ਇਸ ਇਲਾਕੇ ਦਾ ਕੋਈ ਹੋਇਆ ਕੋਈ ਬੰਦਾ ਗਾਉਣ ਵਾਲਾ ਜਾਂ ਕੋਈ ਆਂਦਾ ਸੀ? ਸਾਡੇ ਇਲਾਕੇ ਦੇ ਵਿੱਚ ਕੰਜੀ ਆਉਂਦੀ ਸੀ। ਸਾਡੇ ਸਿੰਬਲਪੁਰ ਦੇ ਮਲਾਜ਼ੀ ਸੀ ਅੱਲਾਹ ਤਾਲਾ ਦੇ ਗੁਲਾਮ ਮੁਹੰਮਦ। ਅੱਲਾ ਦਿੱਤਾ ਤੇ ਗੁਲਾਮ ਮੁਹੰਮਦ। ਹਾਂਜੀ। ਇਹ ਸਿੰਬਲਪੁਰ ਦੇ ਸਨ ਜੀ? ਸਿੰਬਲਪੁਰ ਦੇ। ਅੱਛਾ ਹੈ ਬਿਹਾਰੀਪੁਰ ਦੇ ਹਨ ਤਾਂ ਆ ਸਿੰਬਲਪੁਰ ਗਏ ਸਨ। ਅੱਛਾ ਹਾਂਜੀ। ਅੱਛਾ। ਉਹ ਕੰਜੀ ਆਉਂਦੀ ਮਹੀਦੀ ਦੀ ਸ਼ਹੀਦੀ ਦੋਵੇ। ਮੀਦੀ ਤੇ ਸ਼ਹੀਦੀ। ਹਾਂ, ਆ ਚੌਧਰੀ ਗੁਲਾਮ ਚੋਰੀ ਦੇ ਸਤਾਈ ਹੈ ਜਿਉਂਦੇ ਨੇ ਸੁਣ ਕੇ। ਹਾਂ, ਰਾਤ ਨੂੰ ਮੁੰਡਾ ਕਰ ਦੇਣਾ। ਅੱਛਾ, ਹਾਂ, ਠੀਕ ਹੈ। ਤੇ ਕੀ ਗਾਉਣ ਛੁਣ ਬੋਲਦੀਆਂ ਸਾਂ? ਨਹੀਂ ਤਬਲਾ ਵਜਾਉਂਦੇ ਆ, ਉਹ ਬਾਜਾ ਵਜਾਉਂਦਾ ਸੀ, ਇੱਕ ਤਬਲਾ ਵਜਾਉਂਦਾ ਸੀ। ਅੱਛਾ। ਹਾਂਜੀ। ਤੇ ਅੱਲਾ ਦਾ ਤਬਲਾ ਦਾ ਬੜਾ ਮਸ਼ਹੂਰ ਹੈ, ਬਾਹਰ ਮੁਲਕਾਂ ਜਾਂਦਾ ਹੁੰਦਾ ਸੀ। ਉਹਦੇ ਪਿੰਡਾਂ ਸਾਡੇ ਮਸ਼ਹੂਰ ਹੀ ਉਸੇ ਕਿਤੇ ਅੱਲਾ ਤੇ ਨੇ। ਹਾਂ, ਬਾਬੇ ਦਰਸ਼ਨ ਨੇ ਆਪਣੇ ਇਲਾਕੇ ਨੂੰ ਬੜਾ ਯਾਦ ਕੀਤਾ ਹੈ। ਤੁਸੀਂ ਉਹ ਗੱਲਬਾਤ ਸੁਣੀ, ਉਹਨੇ ਕਿਹਾ ਮੈਨੂੰ ਸੁੱਤਿਆਂ ਪਿਆ ਵੀ ਨਜ਼ਰ ਆਉਂਦਾ ਹੈ, ਉਸੇ ਤਰ੍ਹਾਂ ਹੀ। ਹੈ ਵੀ ਸਹੀ, ਹੈ ਵੀ ਚੰਗਾ ਮਾੜਾ ਨਹੀਂ। ਅੱਛਾ, ਇਹ ਤਾਂ ਹੈ ਭਰਾ ਕੋਲ ਮੈਨੂੰ ਪਤਾ। 3 ਭਾਈ ਸਨ। ਅੱਛਾ ਅੱਛਾ, ਪੱਕਾ ਪਤਾ ਨਹੀਂ ਤੁਹਾਨੂੰ। ਠੀਕ ਹੈ। ਤੇ ਜਿਸ ਤਰ੍ਹਾਂ ਉਹ ਆਪਣੇ ਇਲਾਕੇ ਨੂੰ ਬਾਬਾ ਦਰਸ਼ਨ ਸਿੰਘ ਯਾਦ ਕਰਦਾ, ਇਸ ਤਰ੍ਹਾਂ ਤੁਸੀਂ ਵੀ ਯਾਦ ਕਰਦੇ ਰਹੇ ਕਿ ਸਾਡੇ ਨਾਲ ਫਲਾਂ ਫਲਾਂ ਮੁੰਡਾ ਪੜਦਾ ਸੀ ਫਲਾਂ ਪਿੰਡ ਦਾ? ਹੁਣ ਤੱਕ ਕਰਦੇ ਰਹੇ ਆ, ਉਹ ਵੀ ਕਰਦੇ ਸਾਨੂੰ ਆਲੇ ਨਹੀਂ ਪਤਾ ਕਿਹੜਾ ਕਿਹੜਾ ਪੜਦਾ ਹੁੰਦਾ। ਹੁਣ ਤਾਂ ਉਹ ਪੜੇ ਸਹੀ। ਹੁਣ 100 ਸਾਲ ਦਾ ਪੜਿਆ ਗਏ। ਠੀਕ ਹੈ, ਠੀਕ ਹੈ। ਲੋ ਜੀ, ਇਹ ਆਪਣੇ ਬਜ਼ੁਰਗ ਸਨ ਬਿਹਾਰੀਪੁਰ ਤੋਂ ਤੇ ਬਾਬੇ ਦਰਸ਼ਨ ਸਿੰਘ ਦੇ ਜਮਾਤੀ। ਨੰਬਰਦਾਰ ਸਾਹਿਬ ਸਾਡੇ ਨਾਲ ਮੌਜੂਦ ਨੇ। ਤੇ ਨੰਬਰਦਾਰ ਸਾਹਿਬ, ਸਾਨੂੰ ਨਾ ਸਭ ਤੋਂ ਪਹਿਲੇ ਆਪਣਾ ਨਾਮ ਦੱਸੋ। ਕੀ ਨਾਮ ਜੀ? मेरा नाम मोहम्मद असलम। ਮੁਹੰਮਦ ਅਸਲਮ ਸਾਹਿਬ। ਤੁਹਾਡੇ ਵਾਲਦ ਸਾਹਿਬ ਦਾ ਨਾਮ? चिराग दीन। ਚਿਰਾਗਦੀਨ। ਤੇ ਦਾਦਾ ਜੀ ਦਾ ਨਾਮ ਕੀ ਸੀ? लाभ दीन। ਲਾਭਦੀਨ।
ਠੀਕ ਹੈ, ਤੁਸੀਂ ਤਾਂ ਇੰਟਰਵਿਊ ਸੁਣਿਆ ਜੀ ਉਹ। ਹਾਂ ਇੱਕ ਮਿੰਟ। ਠੀਕ ਹੈ ਜੀ, ਸਾਰੀਆਂ ਲਾਭਦੀਨ ਜਿਹੜੇ ਨਾ ਨਿਜ਼ਾਮਦੀਨ ਦੇ ਕੀ ਲੱਗਦੇ ਸੀ? ਉਹ ਚਾਚਾ ਉਹ ਚਾਚਾ ਚਾਚਾ ਕੀ ਸੀ? ਉਹ ਚਾਚੇ ਬਾਬੇ ਖਾਨੇ ਨਾਲ ਮੈਂ ਨਹੀਂ ਦੱਸਦਾ। ਲਾਭਦੀਨ ਤੇ ਅਲਾ ਬਖਸ਼, ਹੂੰ, ਇਹ ਦੋ ਭਾਈ ਸਨ। ਦੋ ਸਕੇ ਭਰਾ ਅਲਾ ਬਖਸ਼ ਜਿਹੜਾ ਸੀ ਵੱਡਾ ਸੀ, ਠੀਕ, ਲਾਭਦੀਨ ਛੋਟਾ ਸੀ। ਤੇ ਅੱਗੋਂ ਜਨਾਬ ਜਿਹੜਾ ਮਾਮਦੀਨ ਤੇ ਨਿਜ਼ਾਮਦੀਨ, ਉਹ ਅਲਾ ਬਖਸ਼ ਦੇ ਪੁੱਤਰ ਸੰਦੋਲੇ, ਹੂੰ, ਉਹ ਬੜੇ ਵੱਡੇ ਜਵਾਨ ਸਨ। ਠੀਕ, ਅੱਛਾ, ਕਿਉਂਕਿ ਇਹ ਤੁਹਾਡੇ ਜਿਹੜੇ ਹਨ ਨਾ ਦਰਸ਼ਨ ਸਿੰਘ, ਹਾਂ, ਇਹਨਾਂ ਨੂੰ ਉਮਰ ਜ਼ਿਆਦਾ ਸੀ ਉਹਨਾਂ ਦੀ, ਅੱਛਾ, ਉਹਨੇ ਜ਼ਿਆਦਾ ਉਮਰ ਉਹਨਾਂ ਬਾਬਾ ਨੂੰ ਜ਼ਿਆਦਾ ਉਮਰ ਵਾਲਾ ਸੀ। ਅੱਛਾ, ਵੀ ਉਹ ਜਣੇ ਜਵਾਨ ਸੀ ਉਸ ਟਾਈਮ। ਸਹੀ, ਸਹੀ, ਤੇ ਅੱਗੋਂ ਜਨਾਬ ਮਾਸ਼ਾਅੱਲਾ ਕਿ ਉਹ ਸਾਡੀ ਮੇਰੀ ਪੈਦਾਇਸ਼ ਸਨ 1953 ਦੀ ਹੈ। ਅੱਛਾ, ਹਾਂਜੀ, ਠੀਕ ਹੈ, ਤੇ ਸਾਡੀ ਦਾਦੀ ਜਿਹੜੇ ਹਨ ਉਹ ਜਨਾਬ ਜਦੋਂ ਫਿਰ ਸਾਡੇ ਦਾਦਾ ਜੀ ਨੇ ਜ਼ਮੀਨ ਲਈ ਇੱਥੇ ਰੋਹੀਆ ਖੂਹ ਹੈ ਸਾਡਾ, ਸ਼ਰਮ ਸਿੰਘ ਦਾ ਖੂਹ। ਅੱਛਾ, ਸ਼ਰਮ ਸਿੰਘ ਵਾਲੀ ਜਿਹੜੀ ਪੈਲੀ ਉਹ ਤੁਹਾਡੇ ਬਜ਼ੁਰਗਾਂ ਨੇ ਲਈ, ਉਹ ਸਾਡੇ ਮੇਰੇ ਦਾਦਾ ਜੀ ਬੈਠ ਲਈ ਬਹਿ ਲਈ ਸਨ 52 ਦੇ ਵਿੱਚ। 52 ਦੇ ਵਿੱਚ, ਅੱਛਾ, ਫਿਰ ਸਨ 52 ਦੇ ਵਿੱਚ ਫਿਰ ਉਹ ਇਸ ਪਿੰਡ ਦੇ ਨੰਬਰਦਾਰ ਬਣੇ। ਠੀਕ ਹੈ, ਇਹ ਸਮਝ ਸਹੀ, ਆਰਡੀ ਨੰਬਰਦਾਰ। ਸਹੀ, ਅੱਗੋਂ ਫਿਰ ਜਨਾਬ ਸਨ 61-62 ਦੇ ਵਿੱਚ ਇਸਤੇਮਾਲ ਹੋਈ, ਸਹੀ, ਸਨ 61-62 ਇਸਤੇਮਾਲ ਹੋਈ। ਹੂੰ, ਤੇ ਇਹ ਜਦੋਂ ਫਿਰ ਜ਼ਮੀਨਾਂ ਜਿਹੜੇ ਸਾਡੇ ਉਧਰੋਂ ਲੋਕ ਆਏ ਨੇ ਮੁਸਲਮਾਨ, ਹੂੰ, ਇਹ ਕੋਈ ਕਾਸ਼ਮਰੀ ਸੀ ਇੱਕ, ਅੱਛਾ, ਉਹ ਉਧਰ ਵੀ ਨੰਬਰਦਾਰ, ਹਾਂ, ਉਹ ਫਿਰ ਪੱਕੀ ਨੰਬਰਦਾਰੀ ਫਿਰ ਉਹ ਕਾਸ਼ਮਰੀ ਨਾਲ ਲੱਗੀ। ਠੀਕ ਹੈ, ਐਸਾ ਮਤਲਬ ਸਹੀ, ਉਸ ਤੋਂ ਬਾਅਦ ਸਾਡਾ ਦਾਦਾ ਜੀ ਜਿਹੜੇ ਹਨ ਉਹ ਸਰਬਰਾਹ ਨੰਬਰਦਾਰ ਸੀ। ਹਾਂਜੀ, ਅੱਛਾ, ਸਰਬਰਾਹੀ ਉਹਨਾਂ ਕੋਲ ਸਨ। ਸਹੀ, ਉਹ ਰਹਿੰਦੇ ਹਨ ਜਨਾਬ ਸਾਈਵਾਲ ਚੀਚਾ ਵਤਨੀ, ਉਹਨਾਂ ਦੇ ਉੱਥੇ ਮਰਬੇ ਸਨ। ਜੀ, ਜੀ, ਇੱਥੇ ਇਹਨਾਂ ਦੇ 57-58 ਘਮਾਉਣ ਦੇ ਮਾਲਕ ਸਨ। ਠੀਕ ਹੈ, ਠੀਕ, ਮੈਂ ਕਿਹਾ ਇੰਟਰ ਜਿਹੜਾ ਇਹ ਸਾਡੇ ਦਾਦਾ ਵੀ ਉਹਨਾਂ ਕੋਲ ਇੰਟਰ ਜ਼ਮੀਨ ਹੈ। ਹੂੰ, 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 ਤੇ ਅੱਗੋਂ ਜਨਾਬ ਅਸਾਂ ਸੁਣਿਆ ਜਨਾਬ ਕਿ ਜਿਹੜੇ ਸਰਦਾਰ ਗੁਰਨਾਮ ਸਿੰਘ ਜਿਹੜੇ ਹਨ ਹਾਂ, ਉਹ ਬੜੀ ਮਾਸ਼ਾਅੱਲਾ ਸਾਡੀ ਫੈਮਿਲੀ ਨਾਲ ਉਹਨਾਂ ਦੀ ਬੜੀ ਮੁਹੱਬਤ ਸੀ। ਜੀ, ਮਗਰ ਸਾਡੀ ਫੈਮਿਲੀ ਨਾਲ ਸਾਡੇ ਪੂਰੇ ਪਿੰਡ ਦੇ ਪੂਰੇ ਆਪਣੇ ਇਲਾਕੇ 'ਚ ਹੂੰ, ਜਿਹੜੇ ਬਾਬਾ ਜੀ ਜਿਹੜੇ ਨੇ ਮੁਹੰਮਦ ਸਦੀਕ ਮੋਤੀ, ਜੀ, ਇਹਨਾਂ ਲੋਕ, ਇਹ ਸਾਰੇ ਲੋਕ ਇੱਥੇ ਇਹਨਾਂ ਦਾ ਮਤਲਬ ਰੋਟੀ ਪਾਣੀ ਖਾਣਾ ਪੀਣਾ ਕੰਮ ਕਰਨਾ ਇਹ ਜੀ, ਜੀ, ਹਾਂਜੀ। ਹੂੰ, ਤੇ ਹੋਰ ਉਹਨਾਂ ਦੇ ਦੋਸਤਾਂ ਨਾਲ ਤਲਕ ਜਿਹੜੇ ਹਨ ਵੱਡਿਆਂ ਵੱਡਿਆਂ ਲੋਕਾਂ ਨਾਲ ਸਨ। ਜੀ, ਜੀ, ਚੌਧਰੀ ਅਹਿਮਦ ਨਾਲ ਤਲਕ ਸੀ ਉਹਨਾਂ ਬੜਾ ਵੱਡਾ। ਹੂੰ, ਚੌਧਰੀ ਅਬਦੁਲ ਗਨੀ ਨਾਲ ਬੜਾ ਨਾਲ ਤਲਕ ਸੀ ਉਹਨਾਂ ਵੱਡਾ। ਹੂੰ, ਜਿਹੜੀ ਵੇਖੋ ਆਹ ਖੁਨੀਆਂ ਨਾਲ ਗੱਲ। ਜੀ, ਜੀ, ਹਾਂ। ਹੂੰ, ਇਹ ਆਹੀ ਕੋਲ ਨਹੀਂ ਬਣਾਉਂਦੇ ਜੀ। ਨਹੀਂ, ਨਹੀਂ, ਇਹ ਗੱਲ ਦੀ ਤਸਦੀਕ ਹੋ ਗਈ। ਬਾਬੇ ਦਰਸ਼ਨ ਸਿੰਘ ਦੀ ਵੀ ਇਹੋ ਹੀ ਗੱਲ ਸੀ, ਤੁਹਾਡੀ ਵੀ ਇਹੀ ਗੱਲ ਹੈ, ਸਹੀ। ਤੇ ਅੱਛਾ ਨੰਬਰਦਾਰ ਸਾਹਿਬ, ਜਿਸ ਤਰ੍ਹਾਂ ਬਾਬੇ ਦਰਸ਼ਨ ਸਿੰਘ ਨੇ ਦੱਸਿਆ ਕਿ ਸਾਡਾ ਨਿਜ਼ਾਮਦੀਨ ਹੋਣਾ ਬੜਾ ਹਾਂ, ਪਿਆਸ, ਹਾਂ। ਇੱਕੋ ਥਾਲੇ 'ਚ ਅਸੀਂ ਖਾ ਲੈਂਦੇ ਹਾਂ, ਹਾਂ, ਬਿਲਕੁਲ। ਕੋਈ ਕਿਸੇ ਕਿਸਮ ਦਾ ਕੋਈ ਵਿਤਕਰਾ ਨਹੀਂ ਕੋਈ ਹੁੰਦਾ, ਗੱਲ। ਇਸੇ ਤਰ੍ਹਾਂ ਹੀ ਗੱਲਾਂ ਸਨ। ਇੰਜੀ ਗੱਲਾਂ ਜਨਾਬ, ਹੂੰ। ਕੋਈ ਸ਼ੱਕ ਨਹੀਂ। ਅੱਛਾ, ਅੱਛਾ, ਜੋ ਦਰਸ਼ਨ ਸਿੰਘ ਨੇ ਆਖਿਆ ਹਾਂ, ਉਹ ਬਿਲਕੁਲ 16 ਨੇ ਸੇਮ ਤੋਂ ਸੇਮ ਉਹੀ ਗੱਲ। ਉਹੀ ਉਹ ਗੱਲਾਂ, ਠੀਕ, ਠੀਕ, ਕਿਉਂਕਿ ਸਾਡੀ ਸਾਰੀ ਫੈਮਿਲੀ ਸੀ ਇਹ। ਅੱਛਾ। ਜਿੰਨੀ ਵੀ ਆ ਸੀ ਨਾ, ਜੀ, ਜੀ, ਮਾਮਦੀਨ ਨਿਜ਼ਾਮਦੀਨ, ਕਿਉਂਕਿ ਮੇਰੇ ਤਾਏ ਨੇ। ਹਾਂਜੀ। ਹਾਂਜੀ, ਮੇਰੇ ਬਲਾਦੀ ਦੇ ਸਮਸਤ ਆਏ ਹੁੰਦੇ ਹੂੰ, ਹੂੰ। ਪਿੰਡ ਦਾ ਜਿਹੜਾ ਸਲੂਕ ਸੀ, ਯਾਨੀ ਪਿੰਡ ਇੱਕ ਮੁੱਠ ਸੀ। ਇੱਕ ਮੋਠਾਂ ਦੀ ਬਿਲਕੁਲ। ਸਾਡੇ ਪਿੰਡ ਦੇ ਵਿੱਚ ਅੱਲਾ ਦੇ ਹੁਕਮ ਨਾਲ ਕੋਈ ਐਸਾ ਰਾਹ ਵਗੈਰਾ ਬੰਦਾ ਬਾਹਰੋਂ ਨਹੀਂ ਸੀ ਨਹੀਂ ਹੁੰਦਾ ਜਾਂਦਾ ਅੱਛਾ, ਸਾਡੇ ਸਿੰਬਲਪੁਰ ਦੇ ਵਿੱਚ। ਮਾਰੇ ਬੜੇ ਠੀਕ ਕਿਉਂਕਿ ਇਹ ਬੜੇ ਜਵਾਨ ਲੋਕ ਸਨ। ਹੂੰ, ਹਾਂ, ਇੱਕ ਸਿੱਖ ਆਏ ਹਨ, ਸੁਣੀ ਸੀ ਜਿਹੜੀ ਗੱਲ ਆਪਾਂ ਅੱਛਾ, ਭੂਵੇਂ ਕਿਹਾਂ ਦੇ। ਅੱਛਾ, ਉਹਨਾਂ ਜਨਾਬ ਆਣ ਕੇ ਇੱਕ ਪਤਾ ਨਹੀਂ ਬਾਬਾ ਜੀ ਕਿੰਨਾ ਦੀ ਸਿੱਖਾਂ ਦੀ ਸੀ, ਜੂਲੋ ਕੀ ਅਬਦੁੱਲਾ ਦੀ ਧੀ ਸੀ। ਅੱਛਾ, ਉਹਨਾਂ ਜਨਾਬ ਆਪੇ ਨੂੰ ਵਸ ਵਗੈਰਾ ਜਾਂ ਨਹੀਂ ਸੀ ਹੁੰਦਾ ਉਹਨਾਂ ਦਾ। ਹੂੰ, ਹੂੰ, ਉਹਨਾਂ ਫਿਰ ਉਹਨੂੰ ਨਾ ਚੁੱਕ ਕੇ ਖੜਿਆ, ਉਹਨਾਂ ਫਿਰ ਉਹਨਾਂ ਦਾ ਇੱਕ ਗੋਡਾ ਤੋੜ ਦਿੱਤਾ। ਅੱਛਾ, ਉਹਨਾਂ ਆਖਿਆ ਕਿ ਸਿੰਬਲਪੁਰ ਜਾਂ ਹੋਰ ਬੜੀਆਂ ਬੜਾ ਪਕੜੀ ਲੈ ਜਾਣ ਕੁੜੀਆਂ ਖੜੀਆਂ ਇੱਥੇ। ਅੱਛਾ, ਉਹ ਫਿਰ ਜਿਹੜੇ ਮੇਰਾ ਤਾਇਆ ਮਾਮਦੀਨ ਜਿਹੜੇ ਹਨ, ਹਾਂ, ਉਹਨਾਂ ਨਾਲ ਇੱਕ ਗਹਿਣਾ ਸਹਾਈ ਹੁੰਦਾ ਸੀ। ਅੱਛਾ, ਉਹ ਵੀ ਇਹਨਾਂ ਦਾ ਦਰਸ਼ਨ ਸਿੰਘ ਦਾ ਬੜਾ ਇੱਕ ਮਾਸ਼ਾਅੱਲਾ ਸਹਾਈ ਬਲਾ ਵਿੱਚੋਂ ਮਸੀ ਬਲਾ ਜੋ ਬੜਾ ਇੱਕ ਦੋਸਤ ਸੀ ਉਹਨਾਂ ਦਾ। ਹੂੰ, ਹੂੰ, ਉਹਨਾਂ ਫਿਰ ਦੋ ਬੰਦਿਆਂ ਨੇ ਮੁਕਾਬਲਾ ਕੀਤਾ 14-15 ਬੰਦਿਆਂ ਦਾ। ਅੱਛਾ, 18 ਬੰਦੇ ਨੇ ਉਹ। ਹਾਂ 18, 18 ਬੰਦੇ ਨੇ ਚਾਰ ਇਹਨਾਂ ਮਾਰੇ ਸਨ, ਚੌਂ ਛੁੱਟਿਆ ਨੇ। ਇੱਥੇ ਬੱਲੇ ਮਾਸਟਰ ਬੱਲੇ। ਜਨਾਬ ਬਿਹਾਰੀ ਅੱਛਾ, ਬੜੇ। ਸੈਂਟਰ ਦੇ ਵਿੱਚ। ਹੂੰ, ਤੇ ਇਹ ਫਿਰ ਸਾਡਾ ਪਿੰਡ ਮਾਸ਼ਾਅੱਲਾ ਬੜਾ ਮਸ਼ਹੂਰ ਸੀ। ਹਾਂਜੀ, ਹੂੰ। ਜਵਾਨੀ ਪੁਣੇ ਚ ਹਾਂ, ਕੋਈ ਬਗੈਰਤ ਕੰਮ ਨਹੀਂ ਕੋਈ ਸਾਡੇ ਪਿੰਡ ਹੁੰਦਾ ਕੋਈ ਵੀ। ਮਤਲਬ ਸ਼ਰੀਰ ਵੀ ਬਹੁਤ ਜ਼ਿਆਦਾ ਸਨ ਤੇ ਡਾਂਗ ਛੋਟੇ ਵੀ ਤਗੜੇ ਪਹਿਲੇ ਸਨ। ਪਹਿਲੇ ਡਾਂਸ ਦਾ ਬੜਾ ਕੇ ਹੂੰ। ਉੱਥੇ ਦੇ ਮਸਲ ਦੇ ਕੰਮ ਇਸ ਤਰ੍ਹਾਂ ਕਰਨਾ ਕਰਾ। ਜੀ, ਜੀ, ਜੀ,
ਹੋਰ ਇਹਨਾਂ ਦਰਸ਼ਨ ਸਿੰਘ ਦੇ ਮਾਸ਼ਾਅੱਲਾ ਇਹ ਬੜੇ ਹਮਦੋਲੀ ਸਨ ਬੜਾ ਠੀਕ ਠਾਕ ਤੇ ਇਹ ਜਦੋਂ ਇਥੋਂ ਤੁਰ ਗਏ ਨੇ ਕੈਂਪ ਚੋਂ ਫਿਰ ਦੁਬਾਰਾ ਉਹਨਾਂ ਡਸਕੇ ਉਹਨਾਂ ਨੂੰ ਲਿਆਂਦਾ ਜਾ ਕੇ ਹਾਂ ਹਾਂ ਇੱਥੇ ਕੋ ਰੱਖਿਆ ਓਹੋ ਹਾਂਜੀ ਸਹੀ ਉਹ ਫਿਰ ਕੋਈ ਐਸਾਂ ਦੀ ਕਹਾਣੀ ਇੱਕ ਵਕਤ ਆਹ ਫਿਰ ਸੁਣੀ ਦੱਸਾਂਗਾ ਜਦੋਂ ਬਾਬਾ ਜੀ ਤੋਂ ਵਿੱਚ ਗੱਲ ਕਰਦੇ ਨੇ ਕਿ ਵਾਪਸ ਆ ਫਿਰ ਨਿਜ਼ਾਮਦੀਨ ਨੇ ਕਿਹਾ ਹਾਂ ਮਾਂ ਨੂੰ ਦੱਸ ਕੇ ਆਇਆ ਮੈਂ ਹਾਂ, ਮਾਂ ਨੂੰ ਤੇ ਉਹਨਾਂ ਨੇ ਦੱਸਿਆ ਉਧਰ ਹੋਰ ਦੱਸ ਕੇ ਆਇਆ। ਚਾਚੇ ਹੋਰਾਂ ਨੂੰ ਦੱਸ ਕੇ ਆਇਆ ਉਹਨੇ ਆਖਿਆ ਨਾ ਉਹਦਾ ਫਿਰ ਹੋਰ ਮਰ ਗਏ ਸੀ। ਅੱਛਾ ਅੱਛਾ ਹਾਂ। ਤੇ ਉਹ ਸਾਡੇ ਮਾਸ਼ਾਅੱਲਾ ਸਮਝ ਲਓ ਕਿ ਇਹ ਸਾਡਾ ਖਾਣ ਪੀਣ ਸਾਡੇ ਇਹਨਾਂ ਬਜ਼ੁਰਗਾਂ ਦਾ ਇਹਨਾਂ ਦੇ ਵਿੱਚ ਹੀ ਹੁੰਦਾ। ਅੱਜ 75 ਸਾਲ ਗੁਜ਼ਰ ਗਏ ਹਾਂ ਵੰਡ ਨੂੰ ਹਾਂਜੀ ਹਾਂਜੀ। ਤੁਹਾਨੂੰ ਆਪਣੇ ਬਜ਼ੁਰਗਾਂ ਦੇ ਆਪਣੇ ਚਾਚਿਆਂ ਤਾਇਆਂ ਦੇ ਨਾਂ ਸੁਣ ਕੇ ਹਾਂ ਹਾਂ ਕਿਸ ਤਰ੍ਹਾਂ ਦਾ ਲੱਗਾ ਜਰਾ ਦੱਸੋ ਆਪਣੇ ਜਜ਼ਬਾਤ ਹਾਂ ਬੜਾ ਮਾਸ਼ਾਅੱਲਾ ਜੀ ਬੜਾ ਅੱਛਾ ਲੱਗਾ ਵਧੀਆ ਲੱਗਾ ਤੁਹਾਨੂੰ ਹੈ ਆਹ ਜਨਾਬ ਇਹ ਦਰਸ਼ਨ ਸਿੰਘ ਦੀ ਕਹਾਣੀ ਸੁਣ ਕੇ ਵੀਡੀਓ ਸੁਣ ਕੇ ਅੱਛਾ ਹਾਂ ਬੜਾ ਇੱਕ ਖੁਸ਼ੀ ਦਾ ਇਜ਼ਹਾਰ ਕੀਤਾ ਸਹੀ ਹੈ ਤੇ ਕਿਉਂਕਿ ਮੇਰੀ ਰਾਤੀ ਉਹਨਾਂ ਦੇ ਭਾਂਡੇ ਨਾਲ ਗੱਲ ਹੋਈ ਹੈ ਹਾਂਜੀ। ਰਾਤੀ ਵੀ ਹੋਈ ਅੱਛਾ ਰਾਤੀ ਵੀ ਹੋਈ ਰਾਤੀ ਵੀ ਹੋਈ ਠੀਕ ਹੈ ਠੀਕ ਹੈ ਉਹ ਜਨਾਬ ਨਾਲ ਜਿਹੜੀ ਗੱਲ ਉਹਨਾਂ ਸੁਣਾਈ ਵੀ ਅੱਗੇ ਦਰਸ਼ਨ ਸਿੰਘ ਦੇ ਮੈਂ ਮੂੰਹ ਗੱਲ ਸੁਣੀ ਸੀ ਉਦੋਂ ਵੀਡੀਓ ਚ ਕਿ ਉਦੋਂ ਦਾ ਮਾਹੌਲ ਤੇ ਹੁਣ ਦਾ ਮਾਹੌਲ 'ਚ ਕਿੰਨਾ ਕੁ ਫਰਕ ਹੈ ਹਾਂ ਉਦੋਂ ਮਾਹੌਲ ਹੋਰ ਸੀ ਜਿਹੜੀ ਗੱਲ ਉਹਨਾਂ ਕੀਤੀ ਬਿਲਕੁਲ ਸਹੀ ਕੀਤੀ ਹੁਣ ਮਾਹੌਲ ਹੋਰ ਹੈ ਉਦੋਂ ਇੱਕ ਦੂਜੇ ਕੋਲ ਬੜਾ ਲੋਕ ਬਹਿੰਦੇ ਖਲੋਂਦੇ ਹੁੱਕਾ ਪਾਣੀ ਤੰਬਾਕੂ ਇਕੱਠੇ ਖਾਂਦੇ ਪੀਂਦੇ ਲੋਕ ਖਿੱਚ ਹੋਣੀ ਇੱਕ ਦੂਸਰੇ ਦੀ ਹੁਣ ਉਹ ਜਿਹੜੀ ਅਸਲ ਲਗਨ ਜਿਹੜੀ ਹੈ ਖਿੱਚ ਜਿਹੜੀ ਹੈ ਉਹ ਏਡੀ ਖਾਸ ਨਹੀਂ ਹੁੰਦੀ ਮੁੱਕ ਗਈਆਂ ਉਹ ਮੁੱਕ ਗਈ, ਕਹਾਣੀਆਂ ਮੁੱਕ ਗਈਆਂ ਇਹ ਜੀ ਪ੍ਰੋਗਰਾਮ ਅਸੀਂ ਅੱਜ ਦੀ ਡੇਟ 'ਚ ਕਰ ਰਹੇ ਹਾਂ ਲੇਕਿਨ ਅੱਜ ਤੋਂ 5 ਤੋਂ ਜਾਂ 6 ਦਿਨ ਪਿੱਛੇ ਟੁਰ ਜਾਈਏ ਤੁਹਾਡਾ ਰਾਬਤਾ ਹੋ ਗਿਆ ਸੀ ਆਲਰੇਡੀ ਹਾਂਜੀ। ਕਿਉਂਕਿ ਗੁਲਸ਼ਾਦ ਹੈਦਰ ਸਾਹਿਬ ਜਨਾਬ ਵਰਦੇ ਬੱਦਲ ਦੇ ਵਿੱਚ ਆਏ ਹਾਂਜੀ। ਤੇ ਸਪੈਸ਼ਲੀ ਉਹ ਤੁਹਾਡਾ ਉਹਨਾਂ ਨੇ ਬਾਬੇ ਦਰਸ਼ਨ ਸਿੰਘ ਨਾਲ ਵੀ ਗੱਲਬਾਤ ਕਰਵਾਈ ਠੀਕ ਹੈ ਤੁਹਾਡੀ ਹੋਈ ਸੀ ਗੱਲ ਬਾਬੇ ਨਾਲ ਮੇਰੀ ਹੋਈ। ਕੀ ਗੱਲਾਂ ਹੋਈਆਂ ਸਨ ਅਸੀਂ ਕੋਈ ਰਿਕਾਰਡ ਨਹੀਂ ਨਾ ਕਰ ਸਕੇ ਗੱਲਾਂ ਬਾਤਾਂ ਸਿਰਫ ਉਹਨਾਂ ਵਿਚਾਰਿਆਂ ਨੇ ਕੋਈ ਆਪਣੇ ਇੱਕ ਰੋਣ ਦਾ ਹੀ ਇੱਕ ਹਜ਼ਾਰ ਅੱਛਾ, ਕੀਤਾ ਸੀ ਹੂੰ। ਕਿ ਮੈਨੂੰ ਸਿੰਗਾਪੁਰ ਨਹੀਂ ਭੁੱਲਦਾ ਉਹ ਕਿ ਮਤਲਬ ਕਿ ਸਾਡੇ ਤਾਏ ਮਾਮਦੀਨ ਦਾ ਨਾਮ ਲਿਆ ਉਹਨਾਂ ਨੇ ਮਾਮਦੀਨ ਦਾ ਨਾਮ ਲਿਆ ਹਾਂ ਹਾਂ ਕਿ ਇਹ ਤੇ ਵੇਖੋ ਚਲੋ ਜੀ ਉਹਨਾਂ ਨਾਂ ਲਿਆ ਤੇ ਹਾਂ ਆਪਣੇ ਘਰੋਂ ਆਪਣੀ ਦਾਦੀ ਜੀ ਕੋਲ ਬੜੀਆਂ ਗੱਲਾਂ ਨੇ। ਬੜੀਆਂ ਗੱਲਾਂ ਸੁਣੀਆਂ ਨੇ ਬੜਾ ਸਾਨੂੰ ਵੀ ਸਾਡੀ ਫੈਮਿਲੀ ਨੇ ਗੱਲਾਂ ਸੁਣਾਈਆਂ ਤੇ ਉਹ ਇਹਨਾਂ ਦੀਆਂ ਸੁਣਾਈਆਂ ਕਿਹੜੀ ਸੰਨ 'ਚ ਫੌਤ ਹੋਏ ਬਾਬਾ ਨਿਜ਼ਾਮਦੀਨ ਜਾਂ ਮਾਮਦੀਨ ਇਹ ਬਾਬਾ ਨਿਜ਼ਾਮਦੀਨ ਤੇ ਫੌਤ ਹੋਇਆ ਤੇ ਤਕਰੀਬਨ ਬਾਬਾ ਜੀ 3 ਸਾਲ ਹੋਏ ਨੇ 3 ਸਾਲ ਹੋਏ ਫੌਤ ਹੋਏ ਨਹੀਂ ਮਾਮਦੀਨ ਬਾਤ ਹੋਇਆ ਉਹ ਬਾਤ ਫੌਤ ਹੋਇਆ ਅੱਛਾ ਅੱਛਾ ਮਤਲਬ 3 ਸਾਲ ਤੇ 1.5 ਸਾਲ ਜਾਂ 2 ਸਾਲ ਆਪ ਤੇ 4 ਸਾਲਾਂ ਦੇ ਵਿੱਚ ਦੋਵੇਂ ਭਾਈ ਫੌਤ ਦੋਵੇਂ ਹੋਏ। ਭਾਈ ਉਹ ਇਹਨਾਂ ਦੀ ਉਮਰ ਜ਼ਿਆਦਾ ਸੀ ਦਰਸ਼ਨ ਸਿੰਘ ਨੂੰ ਉਹਨਾਂ ਦੀ ਉਮਰ ਜ਼ਿਆਦਾ ਮਤਲਬ ਠੀਕ ਠਾਕ ਉਮਰ ਪਾਸ ਗਏ ਨੇ। ਬੜੀ ਠੀਕ। ਉਹਦਾ ਸਾਡਾ ਹੈ ਨਾ ਤਾਇਆ ਮਾਮਦੀਨ ਅੱਛਾ ਉਹ ਇੱਕ ਬਲਾ ਆਦਮੀ ਸੀ ਬਹੁਤ ਬੜਾ ਵੱਡਾ ਜਵਾਨ ਸੀ ਉਹ। ਅੱਛਾ ਹਾਂ ਬੰਦਾ ਨਹੀਂ ਹੁੰਦਾ ਅੱਗੋਂ ਮੇਰਾ ਪੁੱਤਰ ਮਾਸ਼ਾਅੱਲਾ ਇੱਕ ਪਹਿਲਵਾਨ ਬਣਿਆ ਅੱਛਾ ਉਹਦਾ ਨਾਮ ਮੁਹੰਮਦ ਅਸਲਮ ਸੀ ਅੱਛਾ ਉਹਨੂੰ ਆਨੇ ਅਥੂ ਭਾਂਡਿਆ ਪਹਿਲਵਾਨ ਅੱਛਾ ਜਾਮੇ ਪਾਕਿਸਤਾਨ ਤੋਂ ਬਾਅਦ ਹਾਂ ਗੁਜਰਾਤ ਸ਼ਹਿਰ ਪਹਿਲਵਾਨਾਂ ਦਾ ਸ਼ਹਿਰ ਹੈ ਹਾਂਜੀ ਤੇ ਬੜਾ ਵੱਡਾ ਨਾਮ ਗੁਜਰਾਤ ਦਾ ਡੌਨ ਸੀ ਅਛੂ ਭਾਣੇ ਅਥੂ ਵਾਲਾ ਭਾਂਡਿਆ ਵਾਹ ਜੀ ਉਹਦਾ ਸੁਣਾ ਤੁਰ ਜਾਂਦਾ ਸੀ ਨਾ ਗੁਜਰਾਤ ਦੇ ਸ਼ਹਿਰ ਦੇ ਵਿੱਚ ਕਿਸੇ ਬੰਦੇ ਨੂੰ ਕਿ ਯਾਰਾ ਫਲਾਣਾ ਕੰਮ ਇਹ ਤੂੰ ਗਲਤ ਕਰ ਰਿਹਾ ਤੇ ਬਾਹਰ ਆ ਜਾ ਬੰਦੇ ਦਾ ਪੁੱਤਰ ਬਣ ਜਾ ਉਹ ਅਛੂ ਭਾਣੇ ਦਾ ਸੁਣਾ ਜਿਹੜਾ ਜਾਂਦਾ ਸੀ ਨਾ ਉਹ ਬੰਦਾ ਠੀਕ ਹੋ ਜਾਂਦਾ ਸਮਝੋ ਵਾਹ ਜੀ ਵਾਹ ਇਹ ਮਾਮਲੀ ਦਾ ਪਤਾ ਅੰਮ੍ਰਿਤਸਰ ਜਾ ਕੇ ਉਹਦੀ ਇਹ ਕੁਸ਼ਤੀ ਹੋਈ ਸੀ ਉਹਦੀ ਅੰਮ੍ਰਿਤਸਰ ਜਾ ਕੇ ਉਹਦਾ ਘੋੜ ਕੁਸ਼ਤੀ ਹੋਈ ਸੀ ਪਾਕਿਸਤਾਨ ਬਣਨ ਤੋਂ ਬਾਅਦ ਬਾਅਦ ਇਹ ਤਕਰੀਬਨ ਲਾ ਲਓ ਕਿ ਸਨ 21 ਹੈ ਨਾ ਹਾਂ ਹਾਂ ਇਹ ਤਕਰੀਬਨ ਲਾ ਲਓ ਕਿ 82-83 ਦੀ ਗੱਲ 1982-83 ਅੱਛਾ ਅੱਛਾ ਅੰਮ੍ਰਿਤਸਰ ਜਾ ਕੇ ਹੋਇਆ ਉਹ ਅੱਛਾ ਉਥੋਂ ਮਾਸ਼ਾਅੱਲਾ ਦਾ ਤਕਮਾ ਮਿਲਿਆ ਮਤਲਬ ਨਾਮ ਮਿਲਿਆ ਬੜਾ ਵੱਡਾ ਹੂੰ ਬਹੁਤ ਬੜਾ ਪਹਿਲਵਾਨ ਬਣਿਆ ਸੀ। ਉਹਦੇ ਮੂੰਹ ਨਾਲ ਬੰਦੇ ਕਹਿੰਦੇ ਜਨਾਬ ਤੇ ਸਾਰੇ ਕੰਮ ਕੁੰਮ ਜਾਂਦੇ ਨੇ ਲੋਕ ਵਾਹ ਜੀ ਵਾਹ ਉਹ ਪੁੱਤਰ ਸੀ ਬਾਬੇ ਮਾਮ ਦਾ ਬਾਬੇ ਮਾਮਦੀਨ ਦਾ। ਬਾਬੇ ਮਾਮਦੀਨ ਦਾ ਪੁੱਤਰ ਸੀ ਆਪਣਾ ਨਾਂ ਸੀ ਅਸਲਮ ਅਸਲਮ ਉਰਫ ਅਛੂ ਭਾਂਡਿਆ ਇਹ ਇਹਦੇ ਕਰਕੇ ਮਸ਼ਹੂਰੀ ਸੀ ਅਛੂ ਉਹਦੇ ਮਾਮੇ ਨੇ ਪਾਲਿਆ ਹੈਗਾ ਉਹਨਾਂ ਨੇ ਮਾਮਾ ਉਹਦਾ ਠੰਡਾ ਸੀ ਐਸਾ ਤੋਂ ਠੰਡਾ ਸੀ ਉਹਦਾ ਮਾਮਾ ਅੱਛਾ ਠੀਕ ਹੈ ਸਾਡੀ ਜਿਹੜੀ ਤਾਈ ਏਮਨਾ ਬੀਬੀ ਸੀ ਹਾਂ ਹਾਂ ਉਹ ਇਹਨਾਂ ਦਰਸ਼ਨ ਸਿੰਘ ਨੂੰ ਪਤਾ ਹੋਏਗਾ ਉਹਦਾ ਅੱਛਾ ਅੱਛਾ ਏਮਨਾ ਬੀਬੀ ਨਾਮ ਸੀ ਹਾਂ 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 ਠੀਕ ਹੈ ਤੇ ਉਹਨਾਂ ਫਿਰ ਆਖਿਆ ਵੀ ਮੁੰਡਾ ਬੜਾ ਡਾਕਟਰ ਆ ਤੇ ਬੜਾ ਠੀਕ ਠਾਕ ਹੈ ਹਾਂ ਇਹਨੂੰ ਪਾਲੀਏ ਪਾਲੀਏ ਹਾਂ 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 ਤੇ ਉਹ ਫਿਰ ਜਨਾਬ ਉਹਨਾਂ ਖੜਿਆ ਇੱਥੋਂ ਵੀਰਾਂ ਵਾਲੇ ਹੂੰ ਉੱਥੇ ਜਨਾਬ ਨੂੰ ਇੱਕ ਭਲਵਾਨ ਬਣਾਇਆ ਹੂੰ ਉਹ ਫਿਰ ਬਹੁਤ ਬੜਾ ਵੱਡਾ ਭਲਵਾਨ ਬਣ ਗਿਆ ਵਾਹ ਜੀ ਉੱਤਮ ਭਲਵਾਨ ਬਣ ਗਿਆ ਜਨਾਬ ਠੀਕ ਠੀਕ ਅੰਮ੍ਰਿਤਸਰ ਜਾ ਕੇ ਉਹਦੀ ਕੁਸ਼ਤੀ ਹੋਈ ਸੀ
ਸਨ 80 82 ਦੇ ਆਲੇ ਦੁਆਲੇ। ਜੀ 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 ਹਾਂ। ਠੀਕ ਠੀਕ ਸਾਡੇ ਨਾਲ ਬੜਾ ਮੁਹੱਬਤ ਪਿਆਰ ਕਰਦਾ ਸੀ ਤੇ ਹੁਣ ਮਾਸ਼ਾ ਸਾਡੇ ਕੋਲ ਹੁੰਦੇ ਜਾਂਦੇ ਨੇ। ਅੱਛਾ ਸੀ ਮੁਹੱਬਤ ਨਾਲ ਕਹਿੰਦੇ ਕੋਈ। ਠੀਕ। ਅੱਛਾ ਨੰਬਰਦਾਰ ਸਾਹਿਬ, ਜਿਸ ਤਰ੍ਹਾਂ ਬਾਬਾ ਦਰਸ਼ਨ ਸਿੰਘ ਅੱਜ ਤੁਹਾਡੇ ਬਜ਼ੁਰਗਾਂ ਦੇ ਨਾਂ ਲੈ ਰਿਹਾ, ਇਸੇ ਤਰ੍ਹਾਂ ਹੀ ਬਾਬਾ ਨਿਜ਼ਾਮ, ਬਾਬਾ ਮਾਮਦੀਨ ਵੀ ਨਾਂ ਲੈਂਦੇ ਸਨ ਬੜਾ ਯਾਰ ਨਾਂ, ਸਨ। ਬੜਾ। ਅੱਛਾ ਉਹ ਬੜਾ ਹਰ ਜਗ੍ਹਾ ਓਹ ਅੱਛਾ ਉਹ ਬੜਾ ਨਾਮ ਹੈ ਜ਼ਿਕਰ ਬੜਾ। ਅੱਛਾ ਸਹੀ ਸਹੀ। ਉਹ ਸਾਡੇ ਪਿੰਡ ਕਸ਼ਮੀਰੀ ਲੋਕ ਹੈ ਸਨ। ਆ ਜਵਾਨ ਬੜੇ ਬੜੇ ਵੀ ਪਰ ਨਹੀਂ ਉਹ ਫੂਸੀ ਜਵਾਨ ਸੀ, ਢਿੱਲੇ ਜੀ ਜਵਾਨ। ਜੀ ਜੀ ਜੀ। ਇੱਕ ਇਬਰਾ ਕਸ਼ਮੀਰੀ ਸੀ। ਅੱਛਾ ਉਹ ਦਰਸ਼ਨ ਸਿੰਘ ਨੂੰ ਪਤਾ ਹੋਏਗਾ। ਠੀਕ ਹੋ। ਹਾਂ ਲਵੋ ਨਾਂ ਜਿਹੜੇ ਪੁਰਾਣੇ ਸਨ ਉਹਨਾਂ ਦੇ। ਹਾਂ ਇੱਕ ਭਲਵਾਨ ਸੀ, ਉਹਨੂੰ ਆਉਂਦੇ ਉਹਦਾ ਨਾਮ ਕੀ ਬਾਬਾ ਭਲਵਾਨਾ ਭਲਵਾਨਾ ਯਾਰ ਬੋਲ ਨਾ ਉਹਦੇ ਬਾਰੇ ਨਾਮ ਨਹੀਂ ਬੋਲ। ਰੀਮ ਦਾ ਟੱਬਰ ਸੀ ਉਹ। ਅੱਛਾ ਇੱਕ ਮਾਮਦੀਨ ਨੂੰ ਬੱਟ ਆਉਂਦੇ ਹਨ। ਠੀਕ। ਉਹਦਾ ਭਰਾ ਨਿਜ਼ਾਮਦੀਨ ਸੀ। ਅੱਛਾ ਉਹ ਤਿੰਨ ਭਰਾ। ਠੀਕ। ਇਹ ਜਿਹੜਾ ਸੀ ਇਬਰਾ ਕਸ਼ਮੀਰੀ, ਅੱਛਾ ਇਹਦੀ ਆਲਮਵਾਰ ਸ਼ਾਦੀ ਹੋਈ ਸੀ। ਅੱਛਾ ਇਹਦੀ ਬੀਬੀ ਨਾਲ ਸ਼ਰੀਫਾ ਬੀਬੀ ਸੀ। ਸਹੀ। ਉਹ ਦਰਸ਼ਨ ਸਿੰਘ ਨੂੰ ਪਤਾ ਹੋਇਆ। ਠੀਕ ਹੈ ਹਾਂਜੀ। ਠੀਕ ਹੈ। ਕਿ ਮਤਲਬ ਬਹੁਤ ਕੁਮਿਆਰਾਂ ਜਿਹੜੇ ਵੱਡੇ ਵੱਡੇ ਬਾਬੇ ਸਨ। ਉਹ ਫਤਿਹ ਮੁਹੰਮਦ ਘੁਮਿਆਰ ਸੀ। ਅੱਛਾ ਇੱਕ ਇਸਮਾਇਲ ਘੁਮਿਆਰ ਸੀ। ਹਾਂ ਹਾਂਜੀ ਉਹ ਸਾਡੇ ਹੋਸ਼ ਚ ਸਾਡੀ ਨੂੰ ਪਹੁੰਚੇ। ਠੀਕ ਹੈ। ਬਾਬੇ ਹਾਂ ਬਾਬੇ ਹਨ। ਹਾਂ ਤੇ ਫਕੀਰਾਂ ਦੇ ਕੋਈ ਫਕੀਰਾਂ ਦਾ ਘਰ ਹੁੰਦਾ ਸੀ। ਅੱਛਾ ਉਹਨੂੰ ਕੌਡੀ ਕਹਿੰਦੇ ਕੌਡੀ ਦੇ। ਹਾਂਜੀ। ਅੱਛਾ ਉਹਦਾ ਪੁੱਤਰ ਸੀ ਇੱਕ ਮੁਹੰਮਦ ਸੈਨ, ਹਾਂ ਇੱਕ ਸ਼ੁਕਰਦੀਨ, ਹਾਂ। ਇੱਕ ਨਾ ਫਕੀਰ ਸਿੰਘ ਸੀ। ਤਿੰਨ ਭਰਾ ਸੀ। ਇਹ ਪੁਰਾਣੇ ਨਾਂ ਨੇ, ਮੈਂ ਜਾਣਦਾ ਹੈਗਾ ਬਾਬਾ ਦਰਸ਼ਨ। ਬਿਲਕੁਲ ਜਾਣਦੇ। ਅੱਛਾ ਜੀ ਤੇ ਮਹਿਰਪੁਰਾ ਦੇ ਘਰ ਸੀ। ਠੀਕ ਹੈ। ਉਹਨਾਂ ਤੋਂ ਹੁੰਦਾ ਸੀ ਕਿ ਬਾਬਾ ਲੱਭਾ। ਲੱਭਾ ਹੀ ਨੂੰ ਬਾਬਾ ਲੱਭਾ ਹੀ ਨੂੰ ਆਉਂਦੇ ਆ। ਅੱਛਾ ਲੱਭਾ ਮਹਿਰ, ਹਾਂ। ਇੱਕ ਰਮਜ਼ਾਨ ਮਹਿਰ, ਇੱਕ ਸੁਲਤਾਨ ਮਹਿਰ। ਹਾਂਜੀ। ਚਾਰ ਭਰਾ ਸਹੀ। ਇਹ ਤੁਹਾਡੇ ਦਰਸ਼ਨ ਦੇ ਮਸੂਲ ਉਹਦੇ ਪਿਓ ਨਾਲ ਉਹਨਾਂ ਦੇ ਮੁਰਕੇ ਹਮ ਜੋ ਉਹਨਾਂ ਦੇ ਹਾਨ ਦੇ ਮੁੰਡੇ ਜਿਹੜੇ ਸਨ। ਇਸੇ ਤਰ੍ਹਾਂ ਹੀ ਈਸਾਈ ਬਰਾਦਰੀ ਚ ਆਇਓ। ਸਾਈ ਬੁਲਾ ਜਾ ਗਿਆ ਜਨਾਬ। ਚਾਰ ਭਰਾ ਹਨ। ਹਾਂ ਇੱਕ ਸਾਈ ਨਜ਼ਾਰਾ, ਹਾਂ। ਇੱਕ ਦੂਜਾ ਪੰਜ ਜੀ ਚਾਰ ਭਰਾ ਹਨ। ਇੱਕ ਨਾ ਨਵਾਬ ਸਾਈ ਸੀ, ਉਹਨੂੰ ਵੈਸੇ ਕਾਲਾ ਹੁੰਦਾ। ਅੱਛਾ। ਸਾਈ। ਇੱਕ ਨਾ ਗਹਿਣਾ ਸਾਈ ਸੀ। ਹਾਂਜੀ। ਤੇ ਉਹ ਸੀ ਇੱਕ ਰਾਸੋ ਸਾਈ। ਰਾਸੋ। ਚਾਰ ਭਰਾ ਸਹੀ। ਉਹ ਇਹਨਾਂ ਦੇ ਮਾਸ਼ਾਅੱਲਾ ਇਹਨਾਂ ਸਰਦਾਰਾਂ ਦੇ ਬੜੇ ਉਹ ਨਿਗਾਹ ਸੀ। ਅੱਛਾ ਇਹਨਾਂ ਦੇ ਡੇਰਾਂ ਡੱਲਿਆਂ ਦੇ ਕੰਮ ਸ਼ਮ ਕਰਨਾ ਜੀ। ਉਹ ਸਮਝ ਲਓ ਇਹ ਜਿਹੜੇ ਬੰਦੇ ਤੁਹਾਡੇ ਜਿਹੜੇ ਸਾਡੇ ਜੀ ਸਨ, ਮਾਮਦੀਨ ਨਿਜ਼ਾਮਦੀਨ ਗਹਿਣਾ, ਇਹ ਸਮਝ ਗਹਿਣਾ ਜਿਹੜਾ ਸੀ ਉਹ ਸਾਡੇ ਤਾਏ ਮਾਮਦੀਨ ਦਾ ਬੜਾ ਭਰਾ ਸੀ ਉਹ। ਅੱਛਾ। ਉਹ ਜਿਹੜੇ ਬੰਦਿਆਂ ਨੂੰ ਉਹਨਾਂ ਮਾਰਿਆ ਸੀ ਨਾ ਘੁਮੇਕੇ ਵਾਲਿਆਂ ਨੇ, ਹਾਂ ਹਾਂ। ਜਿਹਨਾਂ ਬੀਬੀ ਚੁੱਕੀ ਸੀ। ਅੱਛਾ। ਉਹ ਜੋ ਦੋ ਬੰਦੇ ਫਤਿਹ ਸਨ, ਗਹਿਣਾ ਤੇ ਮਾਮਦੀਨ। ਵਾਹ। ਇਹਨਾਂ ਦੋ ਬੰਦਿਆਂ ਨੇ 17 18 ਬੰਦੇ ਜਿਹੜੇ ਅੱਗੇ ਲਾਤਾ। ਹਾਂ ਬੜਾ ਚਾਰ ਬੰਦੇ ਫੁੱਟ ਮਿਲੇ ਨੇ ਦੂਜੇ ਨੱਚ ਗਏ। ਸਹੀ। ਇਹ ਫਿਰ ਸਾਡੇ ਬਜ਼ੁਰਗਾਂ ਨੇ ਅੱਗੋਂ ਫਿਰ ਸਾਡੇ ਪਿੰਡ ਦੇ ਮਹਾਜਰੀ ਲੋਕ ਆਏ। ਮੋਚੀ ਬਰਾਦਰੀ ਚ ਨਾਂ ਲੈ ਲਓ। ਇਹ ਪੁਰਾਣੇ ਬਰਾਦਰੀ ਨਾਲ ਦੇ ਸ਼ੇਰਾ ਮੋਚੀ। ਅੱਛਾ। ਬਾਬਾ ਸ਼ੇਰਾ, ਬਾਬਾ ਸ਼ੇਰਾ, ਲਾਲਾ ਸ਼ੇਰਾ ਮੋਚੀ, ਲਾਲਾ ਸ਼ੇਰਾ, ਲਾਲਾ ਸ਼ੇਰਾ, ਸ਼ਾਇਦ ਮੋਚੀ। ਹਾਂ। ਤੇ ਅੱਗੋਂ ਰੱਬ ਤੁਹਾਡਾ ਭਲਾ ਕਰੇ ਇੱਕ ਫੌਜਾ ਮੋਚੀ ਹੁੰਦਾ ਸੀ, ਉਹ ਇਹਨਾਂ ਦਾ ਕੋਈ ਹਿੱਸੇ ਦਾ ਵੀਰੋ ਕਾਫੀ ਹੁੰਦਾ ਸੀ। ਅੱਛਾ। ਜਿਹੜਾ ਇਹਨਾਂ ਇੱਕ ਸ਼ਰੀਫ ਮੋਤੀ ਲਾਲਾ ਸ਼ਰੀਫ ਨੂੰ ਆਉਂਦੇ ਸਨ, ਉਹਦਾ ਪੁੱਤਰ ਸੀ ਯੂਸਫ ਮੋਤੀ। ਅੱਛਾ। ਇੱਕ ਬੁੱਢਾ ਮੋਤੀ ਸੀ, ਇੱਕ ਰੋਸ਼ਨ ਮੋਤੀ ਸੀ। ਉਹ ਭਰਾ ਸੀ। ਅੱਗੋਂ ਸਾਡੇ ਪਿੰਡ ਜਿਹੜੇ ਮੋਤੀ ਦੂਸਰੇ ਹਨ, ਜਿਹੜੇ ਇਹਨਾਂ ਦੇ ਘਰ ਦੇ ਕੋਲ ਜਿਹਨਾਂ ਦਾ ਘਰ ਸਨ, ਪੀਰਾਂ ਦਿੱਤਾ ਜਿਹੜੇ ਗੁਆਂਢੀ ਸਨ ਇਹਨਾਂ ਦੇ। ਅੱਛਾ। ਦਿੱਤਾ ਮੋਤੀ। ਹਾਂ। ਵਾਲੇਕੁਮ ਅਸਲਾਮ। ਤੇ ਉਹਦਾ ਨਾਮ ਸੀ ਉਹਦਾ ਨਾਮ ਸੀ ਮਜੀਦ ਮੋਤੀ। ਹਾਂ। ਇੱਕ ਸਗਰ ਮੋਤੀ ਭਾਜਾ ਅੱਛਾ ਅੱਛਾ। ਇਹ ਬਾਤ ਹੋਈ ਨੇ ਨਹੀਂ ਇਹ ਬਾਤ ਹੋਈ ਵੱਡਿਆਂ ਦਾ ਪਤਾ ਅੱਲਾਹ ਦਾ ਮੋਚੀ ਤੇ ਪੀਰਾਂ ਦਾ ਮੋਚੀ। ਸਹੀ ਹੈ। ਤੇ ਆਪਣਾ ਨੰਬਰਦਾਰ ਸਾਹਿਬ ਜਿਹੜਾ ਵਰਿਆਮ ਸਿੰਘ ਸੀ, ਸਰਦਾਰ ਵਰਿਆਮ ਸਿੰਘ, ਉਹਦਾ ਕਤਲ ਕੁਝ 6 ਮਹੀਨੇ ਪਹਿਲੇ ਹੋ ਗਿਆ ਸੀ ਪਾਕਿਸਤਾਨ ਬਣਨ ਤੋਂ ਪਹਿਲੇ। ਇਹ ਵੀ ਗੱਲ ਕਰਦੇ ਸਨ ਬਜ਼ੁਰਗ ਦਾ। ਇਸ ਨਾਲ ਗੱਲ ਕਰਦੇ। ਅੱਛਾ। ਸਹੀ। ਉਹ ਕੀ ਉਹ ਹੋਇਆ ਸੀ ਉਹ ਵਾਕਿਆ ਕੀ ਵਾਕਿਆ ਦਾ ਵਕਤ ਉਹਨਾਂ ਨੂੰ ਸਾਨੂੰ ਨਹੀਂ ਦਾ ਖਾਸ ਪਤਾ ਕੋਈ। ਤੇ ਸੁਣਨ ਤੇ ਗੱਲ ਪਿਆ ਕੁਝ ਜ਼ਮੀਨਾਂ ਜ਼ਮੂਨਾਂ ਦੇ ਕੋਲ ਹੋਏ ਛੋੜੇ ਦੇ ਵਿੱਚ ਠੀਕ ਹੈ। ਠੀਕ ਹੈ ਜੀ। ਸਹੀ ਸਹੀ। ਤੇ ਅੱਛਾ।
ਟੋਟਲ ਤੁਹਾਡੇ ਪਿੰਡ ਸਿੱਖ ਬਰਾਦਰੀ ਦੇ ਘਰ ਸਨ 12 14 ਜਾਂ 10 12 ਲਾ ਲਓ ਹੈਨਾ? ਇਹਨੇ ਦਾ ਕੋਈ ਦੱਸਦੇ ਆ, ਕੋਈ ਬਾਹਮਣ ਦੇ ਘਰ ਵੀ ਹੈ ਸਾਨੂੰ, ਸਾਡੀ ਦਾਦੀ ਦੱਸਦੇ ਨੇ। ਅੱਛਾ ਕੋਈ ਬਾਹਮਣ ਦਾ ਘਰ ਹੈ ਨਾ? ਹਾਂਜੀ। ਬਾਹਮਣਾਂ ਦੇ ਬੰਮਾ ਦੇ ਘਰ ਇੱਕੋ ਜੀ ਧਨੀ ਦਾ ਗਿਆਨ ਸਿੰਘ ਧਨੀ। ਤੇ ਦੋ ਮੈਂ ਗਿਆਨ ਸਿੰਘ ਦੇ ਵੱਡੇ ਨਾਂ ਸੀ ਨਾ ਦੋ ਭਰਾ ਨੂੰ ਅੱਛਾ। ਉਹ ਫੌਜ ਦੇ ਦੋਵੇਂ ਦੋਵੇਂ ਫੌਜ ਦੇ ਵਿੱਚ? ਹਾਂ ਅੱਛਾ। ਨਾ ਉਹਨੇ ਮਾਰਾ ਧਨੀ ਜੀ ਧਨੀ ਅੱਛਾ, ਮਾਂ ਦਾ ਨਾਂ ਸੀ ਧਨੀ? ਮਾਂ ਧਨਿਆ ਠੀਕ ਉਹ ਠੀਕ। ਧੰਨਿਆ ਵੀ ਸੀ ਨਾ ਪਿੱਛੋਂ। ਫਿਰ ਧਨਿਆ ਨੇ ਕਿਹਾ ਅੱਛਾ ਅੱਛਾ, ਵਾਹ, ਠੀਕ। ਐਵੇਂ ਥੋੜੇ ਜਿਹੇ ਘਰ ਨੇ ਸਾਡੇ ਪਿੰਡ। ਤੇ ਹੁਣ ਵੀ ਉਹ ਹਿਸਾਬ ਨਾਲ ਪਿੰਡ ਸਾਡਾ ਵੀ ਉੱਡਾ ਹੀ ਹੈ। ਅੱਛਾ, ਕੋਈ ਠੀਕ ਹੈ, ਵਧਿਆ ਨਹੀਂ? ਨਹੀਂ ਪਤਾ ਜਿਹੜੇ ਆ ਮਹਾਜਨਾਂ ਜਿਨ੍ਹਾਂ ਕੋਲ ਜ਼ਮੀਨਾਂ ਲਾਟ ਹੋਈਆਂ, ਲਾਟਮੈਂਟ ਹੋਈ, ਉਹ ਕੋਈ ਹਮ ਜਨਾਬ ਦੇ ਕਸ਼ਮੀਰੀ ਆਇਆ ਹੈ ਉਧਰੋਂ, ਕੋਈ ਜਿਹੜਾ ਬਿਆਸਾ ਦੱਸਦੇ ਨੇ ਅੱਛਾ, ਇੰਡੀਆ ਦੇ ਵਿੱਚ, ਦਰਿਆ ਬਿਆਸਾ। ਦਰਿਆ ਦੇ ਪਾਸ, ਅੱਛਾ, ਉੱਥੋਂ ਆਇਆ ਸਾਨੂੰ। ਵਾਹ, ਤੇ ਸਿੰਗਲਪੁਰ ਦੇ ਵੱਡੇ ਮਾਲਕ ਉਹ ਆਏ, ਠੀਕ ਹੈ। ਤੇ ਕੋਈ ਮੁਗਲ ਬਰਾਦਰੀ ਆਈ, ਮੁਗਲ ਬਰਾਦਰੀ ਕਿੱਥੋਂ ਆਈ ਸੀ? ਇਹ ਗੁਰਦਾਸਪੁਰ ਤੋਂ ਜੀ। ਗੁਰਦਾਸਪੁਰ ਤੋਂ ਆਏ। ਅੱਛਾ, ਤੇ ਕੁਝ ਜ਼ਿਲ੍ਹੇ ਕਾਂਗੜੇ ਤੋਂ ਆਏ ਮਲਕ ਬਰਾਦਰੀ, ਠੀਕ ਹੈ ਤੇਲੀ ਮਲਕ। ਜੀ। ਹਾਂਜੀ। ਹੂੰ ਤੇ ਉਹ ਟੋਟਲ ਜ਼ਮੀਨਾਂ ਲੋਕਾਂ ਨੇ, ਸਾਰੇ ਲੋਕਾਂ ਮਹਾਜਨ ਜਿੰਨੇ ਵੀ ਆਏ ਨਾ, ਹੂੰ ਉਹਨਾਂ ਵੇਚ ਚੁੱਕੇ ਜ਼ਮੀਨ। ਹੂੰ ਉਹ ਅੱਗੋਂ ਫਿਰ ਜਨਾਬ ਕੁਛ ਭੱਲੋਵਾਲ ਦੇ ਲੋਕਾਂ ਨੇ ਲਈ, ਜੱਟ ਬਰਾੜ ਕੌਮ ਨੇ, ਹੂੰ ਕੁਛ ਬਾਦਸ਼ਾਹ ਕੁਝ ਬੁਲਾਵੇ ਲੋਕਾਂ ਨੇ ਲਈ, ਸਹੀ। ਕਿਉਂਕਿ ਹੁਣ ਸਾਡੇ ਇੱਥੇ ਜ਼ਮੀਨ ਮਾੜਾ ਬੰਦਾ ਜ਼ਮੀਨ ਨਹੀਂ ਖਰੀਦ ਸਕਦਾ। ਇੰਜੀ। ਹੂੰ, ਮਾੜਾ ਬੰਦਾ ਜ਼ਮੀਨ ਨਹੀਂ ਖਰੀਦ ਸਕਦਾ। ਠੀਕ ਹੈ। ਏਮਨਾਬਾਦ ਰੋਡ ਤੇ ਏਮਨਾਬਾਦ ਪਿੰਡ ਰੋਡ, ਆਬਾਦ, ਇਹਦਾ ਇਮਨਾਬਾਦ ਦੂਜਾ ਨਾਮ ਰੋਡ, ਦੀਵਾਨਾ। ਇਮਨਾਬਾਦ ਰੋਡ ਤੇ ਪਹਿਲਾਂ ਦੀਵਾਨਾ ਦੀਵਾਨਾ ਰੋਡ ਕਿਹਾ ਜਾਂਦਾ ਸੀ। ਏਮਨਾਬਾਦ ਵੀ ਦਵਾਨਾ ਵਾਲੀ ਰੋਡ। ਹਾਂ ਹਾਂ, ਇਹ ਇੱਕ ਹੀ ਚੀਜ਼ ਹੈ। ਠੀਕ ਹੈ ਠੀਕ। ਹੁਣ ਤਾਂ ਬੜੀ ਤਰੱਕੀ ਹੋ ਗਈ ਕਿ ਬੜੀ ਬੜਾ ਤਰੱਕੀ ਹੈ, ਹੁਣ ਇਲਾਕਾ। ਦੇਖੀ ਹੈ ਨਾ ਹੁਣ। ਹਾਂ ਹਾਂ ਸਹਿ ਮਾਸ਼ਾਅੱਲਾ ਸਾਡਾ ਡੇਰਾ ਰਾਤੀ ਮੇਰੇ ਨਾਲ ਉਹਨਾਂ ਗੱਲਬਾਤ ਮੈਂ ਪੁੱਛਣਾ ਪਿਆ। ਹਾਂ। ਵਕਾਰ ਸਿੰਘ ਹਾਂ ਗਏ ਨਾ ਮੈਂ ਆ ਤੋੜ ਤੇ ਉਹਨੂੰ ਮੈਂ ਪੁੱਛਣਾ ਮੈਂ ਤੁਹਾਡੇ ਜ਼ਮੀਨ ਦੀ ਕੀ ਮੁਸੀਬਤ ਉਹਨੇ ਆਖਿਆ 8-9 ਲੱਖ ਰੁਪਏ ਕੀਮਤ ਹੈ। ਅੱਛਾ। ਮੈਂ ਹੁਣ ਸਾਡੇ ਤੇ ਭੈਣ ਦੇ ਤੇ 20 ਲੱਖ ਰੁਪਏ ਮਰਲੇ ਦੀ ਕੀਮਤ ਹੈ। ਉਹਨਾਂ ਦਾ 1 ਕਿੱਲਾ, ਇੱਥੇ ਸਾਡਾ 1 ਮਰਲਾ। ਨਾ ਜੀ, ਹਾਂ। ਸਾਡਾ ਸਮਝੋ ਅੱਧਾ ਮਰਲਾ। ਅੱਛਾ, ਸਾਡਾ ਅੱਧਾ ਮਰਲਾ, ਹਾਂ। ਉਹਨਾਂ ਦਾ 1 ਕਮਾ। ਬੱਲੇ 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 ਬੱਲੇ। ਤੇ ਇਹ ਫਿਰ ਮੇਰੇ ਦਾਦਾ ਜੀ ਜਿਹੜੇ ਹਨ ਜਨਾਬ, ਉਹਨਾਂ ਜ਼ਮੀਨਾਂ ਉਹਨਾਂ ਦੀਆਂ ਸਹੇਲੀਆਂ ਬਣੀਆਂ, 24 ਰਾਮਥਾਂ ਬਣਿਆ, ਅੱਛਾ। 24 ਅਬਦੁਲਗੜੀ ਬਣਿਆ। ਹਾਂ ਇਹ ਫਿਰ ਬੜੇ ਮਤਲਬ ਮੁੱਠ ਹੋ ਕੇ ਹਾਂ ਹਾਂ, ਤੇ ਉਹਨਾਂ ਦੇ ਨਾਲ ਇਹ ਜ਼ਮੀਨਾਂ ਦਾ ਕਾਰੋਬਾਰ ਲੈਣ ਦੇਣ ਕੀਤਾ। ਠੀਕ ਹਾਂਜੀ, ਠੀਕ ਠੀਕ ਠੀਕ। ਐਸਾ ਜਨਾਬ ਕਿੰਨਾ ਰਕਬਾ ਸੀ ਭਲਾ ਪਿੰਡ ਦਾ, ਸਿੰਬਲਪੁਰ ਦਾ? 204 ਏਕੜ ਸਾਡਾ ਰਕਬਾ ਜਿਹੜਾ ਸਾਡਾ ਹੁਣ ਹੁੰਦਾ ਪਿਆ ਇਸਤੇਮਾਲ ਹੋ ਗਿਆ। 204 ਰਕਬਾ। 204 ਤੇ ਵੱਡਾ ਮਾਲਕ ਸਰਦਾਰ ਵਰਿਆਮ ਸਿੰਘ ਦੇ ਘਰ ਦਾ ਉਹ ਹੀ ਸੀ? ਸਰਦਾਰ ਗੁਲਾਮ ਸਿੰਘ। ਠੀਕ। ਦੂਸਰੇ ਨੰਬਰ ਤੇ ਜ਼ਮੀਨ ਕਿਹਦੀ ਸੀ ਹਾਲਾ? ਸ਼ਰਮ ਸਿੰਘ ਦੀ ਜਾਂ ਹੋਰ ਸੀ? ਦੂਸਰੇ ਨੰਬਰ ਤੇ ਆਣ ਕੇ ਇਹ ਸੁਣਨ ਦੀ ਗੱਲ ਹੈ ਕਿ ਸ਼ਰਮ ਸਿੰਘ ਦਾ ਖੂਹ ਨੇ ਸਾਡੇ ਕੋਲ ਜਿਹੜਾ ਰੋਈ ਵਾਲਾ? ਰੋਈ ਆ। ਅੱਛਾ। ਇਹ 32 ਕਮਾਵਾਂ ਦਾ ਖੂਹ ਸੀ। ਹਾਂ। ਤੇ ਅੱਗੋਂ ਜਿਹੜਾ ਹੈ ਨਾ ਜੰਬਲ ਸਿੰਘ, ਹੂੰ। ਉਹਦਾ ਛੰਭ ਵਾਲਾ ਖੂਹ ਸੀ, ਉਹ 18 ਕਮਾਵਾਂ ਮਾਰ। ਅੱਛਾ, ਉਹ ਨੰਬਰਦਾਰ ਸੀ? ਉਹ ਲੰਬਾ ਸੀ। ਹਾਂ। ਅੱਗੇ ਸਾਡੇ ਨਾਲ ਫਿਰ ਮੰਗਲ ਸਿੰਘ ਸੀ ਇੱਕ। ਅੱਛਾ। ਉਹ ਹਾਂ ਵੇਖਿਆ ਕਿ ਉਹ ਇੰਡੀਆ ਤੋਂ ਨਹੀਂ ਗਿਆ। ਅੱਛਾ, ਮੰਗਾ ਮੰਨਦੇ ਹਨ, ਉਹਦੀ ਮੰਗਲ ਸਿੰਘ ਨਾਮ ਸੀ ਉਹਦਾ। ਠੀਕ ਹੈ। ਬਾਬਾ ਜੀ ਮੰਗਲ ਸਿੰਘ ਉਹ ਸਿੰਬਲਪੁਰ ਦਾ ਹੀ ਸੀ? ਪੂਜਾ ਭਰਾ ਪੂਜਾ ਪਿਓ ਉਹ ਨਹੀਂ ਗਏ ਇੰਡੀਆ? ਉਹ ਨਹੀਂ ਇੰਡੀਆ ਨੂੰ। ਅੱਛਾ, ਉਹ ਘਰ ਇੱਥੇ ਰਹਿ ਗਿਆ? ਮੁਸਲਮਾਨ ਇੱਥੇ ਕਰੋ। ਹਾਂ, ਇਹਦਾ ਜ਼ਿਕਰ ਨਹੀਂ ਕੀਤਾ ਬਾਬੇ ਨੇ। ਅੱਛਾ, ਉਹ ਜਿਹੜਾ ਮੰਗਲ ਸਿੰਘ ਸੀ ਉਹ ਫਿਰ ਬਾਅਦ ਚ ਮੁਸਲਮਾਨ ਹੋਇਆ? ਹਾਂ ਹਾਂਜੀ, ਬਾਅਦ ਕਾਜੀ ਤੋਂ ਬਾਅਦ। ਠੀਕ ਠੀਕ। ਅੱਛਾ, ਅੱਛਾ। ਬਾਅਦ ਜ਼ਮੀਨ ਵੇਚੀ, ਉੱਥੇ ਭੈਣ ਸੀ ਉਹਦੀ। ਕਿਹੜੇ ਪਿੰਡ ਭੈਣ ਸੀ ਉਹਦੀ? ਉਹਦੀ ਮੰਗਲ ਸਿੱਖ ਦੀ ਭੈਣ ਤੇ ਸੀ। ਉਹ ਸਾਹ ਦੇ ਕੋਲ ਕੋਈ ਭੈਣ ਸੀ। ਸਾਹਮਣੇ ਲੱਗਦੇ ਪਾਦੇ ਇਹ ਉੱਤੇ ਉਹ ਆ ਦੇਖੋ ਟੇਕਵਾ ਮੰਨਿਆ। ਮੈਂ ਤਾਂ ਨਾਮ ਉਹਦਾ ਮੈਂ ਦਾਣਾ ਅੱਛਾ ਅੱਛਾ। ਉਹ ਮੰਗਲ ਸਿੰਘ ਜਿਹੜਾ ਉਹ ਇੱਥੇ ਰਹਿ ਗਿਆ? ਉਹ 7 ਕਮਾਲ ਦਾਣਾ ਮਾਰ 7 ਕਮਾਲ। ਉਹ ਕਿੰਨੇ ਜੀ ਸਨ ਜਿਹੜੇ ਇੱਥੇ ਰਹਿ ਗਏ ਮੰਗਲ ਸਿੰਘ ਦੇ ਉਹ ਮੰਗਲ ਪਰਿਵਾਰ? ਸਿੰਘ ਕੱਲਾ ਸੀ। ਕੱਲਾ ਹੀ ਸੀ? ਇੱਕ ਪੂਰੀ ਭੈਣ ਸੀ। ਅੱਛਾ। ਉਹ ਫਿਰ ਆਪਣੀ ਭੈਣ ਕੋਲ ਤੁਰ ਗਿਆ, ਉਹ ਵੀ ਮੁਸਲਮਾਨ ਹੋ ਗਿਆ। ਉਹ ਵੀ ਠੀਕ, ਉਹ ਵੀ ਮੁਸਲਮਾਨ ਹੋ ਗਿਆ। ਠੀਕ। ਮੋਹਨ ਸਿੰਘ ਦੀ ਔਲਾਦ ਮੁਸਲਮਾਨ ਹੋ ਗਈ। ਮਾਨਕ ਜਾਂਦਾ ਮਾਨ ਚੰਦ ਮਾਨਕ ਜਾਂਦਾ ਮਾਨਕ ਚੰਦ? ਮਾਨ ਚੰਦ ਸੀ ਉਹਦੀ ਭੈਣ। ਅੱਛਾ, ਉੱਥੇ ਗਏ ਸੀ? ਰੋਜ਼ ਦੇ ਕੋਲ ਮਾਨਕ ਜਾਂਦੇ ਉਹ ਤਹਿਸੀਲ ਸਮੜੇ ਉਹ ਜਾਂਦਾ? ਭਰਾ ਬਣੋ ਹੂੰ। ਜੈਮ ਸਿੰਘ ਤੇ
ਜਿਹਦੇ ਨਾਲ ਸੀ ਮੰਗਲ ਸਿੰਘ ਕਰਤਾਰ ਕਰਤਾਰ ਸਿੰਘ। ਛੋਟਾ ਕਰਤਾਰ ਅੱਛਾ ਦੋ ਠੀਕ ਹੈ ਮੋਹਨ ਸਿੰਘ ਵੀ ਇਹਦੇ ਮੁਸਲਮਾਨ ਹੋ ਗਿਆ ਸੀ। ਮੋਹਰ ਸਿੰਘ ਮੋਹਨ ਸਿੰਘ ਨੇ ਉਹ ਨਹੀਂ ਸੀ ਮੁਸਲਮਾਨ, ਜਿਹੜੇ ਅੱਗੇ ਉਹਦੇ ਪੁੱਤਰ ਸਨ ਨਾ, ਹਾਂ ਇੱਕ ਉਹ ਕਿ ਅਸੀਂ ਤੁਹਾਨੂੰ ਬੱਕੂ ਆਉਂਦੇ ਹਾਂ, ਬੱਕੂ ਮੋਰੀ ਦਾ, ਅੱਛਾ ਇੱਕ ਲੱਭਾ ਮੋਰੀ ਦਾ, ਹਾਂ ਇਹ ਫਿਰ ਮੁਸਲਮਾਨ ਹੋ ਗਏ ਹਨ। ਇਹ ਬਹੁਤ ਵੱਡੇ ਵੱਡੇ ਦਾੜੀ ਮੁੱਠ ਬਣਾਉਂਦੇ, ਫਿਰ ਉਹਨਾਂ ਆਪਣੀ ਸੁਣਤ ਕਰਾਈ, ਅੱਛਾ ਹਾਂ ਇਹ ਫਿਰ ਮੁਸਲਮਾਨ ਹੋ ਗਏ। ਤੇ ਇਹਦੀ ਘਰ ਮੋਹਰ ਸਿੰਘ ਦਾ ਸਿੰਬਲਪੁਰ ਸੀ ਹਾਂ ਸਿੰਬਲ ਪੌਦਾ ਅੱਛਾ ਮਤਲਬ ਦੋ ਘਰ ਰਹਿ ਗਏ ਉਹ ਸੁਣਿਆ ਸਾਨੂੰ ਇਹ ਪਤਾ ਤਰਿਆਈ ਦੇ ਮਾਲ ਸੁਣੋ ਪਿੰਡ ਦਾ ਤੀਸਰੇ ਹਿੱਸੇ ਦਾ ਮਾਲ ਉਹ ਅੱਛਾ। ਮੋਹਰ ਸਿੰਘ ਦਾ। ਠੀਕ ਠੀਕ ਤੇ ਉਹਨਾਂ ਦੀ ਜਿਹੜੀ ਆਪਣਾ ਔਲਾਦ ਆ ਆਲ ਔਲਾਦ ਇੱਥੇ ਵਸ ਰਹੀ ਹੈ ਉਹ ਇੱਥੇ ਵਾਪਰੀ ਗਈ, ਉਹ ਬੇਮਾਲਕ ਨੇ ਆਖਾਂ ਕੋਈ ਜ਼ਮੀਨ ਨਾ ਦੀ, ਉਹ ਕੀ ਵਜ੍ਹਾ ਉਹ ਵੇਚ ਬੂਛੜੀ ਆਸਰਾ ਖਾ ਪੀ ਛੜੀ ਨਾ ਕੀ ਛੜਿਆ। ਠੀਕ 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 ਸਹੀ ਹੈ ਸਹੀ। ਬਾਬਾ ਜੀ ਬਾਅਦ ਚ ਕੋਈ ਬਜ਼ੁਰਗ ਦੱਸਦੇ ਹਨ ਕੋਈ ਸਿੰਬਲਪੁਰ ਦਾ ਕੋਈ ਸਰਦਾਰ ਘਰ ਵੇਖਣ ਆਇਆ ਹੈ ਬਾਅਦ ਚ ਜੂੰ 47 ਤੋਂ ਟੁਰ ਗਏ ਕੋਈ ਪਰਸਿਆ ਵਾਪਸ ਸਾਡਾ ਇਹ ਹੈ ਤਾਇਆ ਨਿਜ਼ਾਮਦੀਨ, ਹਾਂ ਉਹਨੇ ਅੱਜ ਤੋਂ ਕੋਈ 15-18 ਸਾਲ ਹੋ ਗਏ ਤਾਂ ਉਹਨੂੰ ਦੱਸਿਆ ਉਹਨੇ ਕਿ ਅਸਾਂ ਕੋਈ ਬਾਬਾ ਇੱਕ ਆਇਆ ਸੀ ਹਾਂ ਮਿਰਜ਼ੇ ਘਰਾਇਆ, ਮਿਰਜ਼ੇ ਘਰਾਇਆ ਆਪ ਸਿੱਖ ਆਇਆ ਸੀ, ਪਤਾ ਨਹੀਂ ਉਹ ਇਹ ਉਹਨਾਂ ਨੂੰ ਮਿਲਿਆ, ਉਹਨੇ ਦੱਸਿਆ ਸਾਨੂੰ ਬਸ ਉਹਨਾਂ ਅੱਜ ਤੋਂ 18-20 ਸਾਲ ਦੀ ਗੱਲ ਹੈ ਕਿ ਮਿਰਜ਼ੇ ਘਰਾਇਆ ਤੋਂ ਬੰਦਾ ਆਇਆ ਸੀ ਤੇ ਉਹਨੂੰ ਨਾਮ ਅਸੀਂ ਭੁੱਲ ਗਏ, ਨਾਮ ਹੀ ਉਹਨਾਂ ਮੇਰੇ ਕੋਲ ਯਾਦ ਸੀ। ਅੱਛਾ ਅੱਛਾ ਠੀਕ ਹੈ ਚਲੋ ਜੀ ਬਹੁਤ ਵਧੀਆ ਹੋ ਗਿਆ। ਤੇ ਇਹਦੇ ਤੋਂ ਇਲਾਵਾ ਇੱਕ ਤੁਹਾਡੇ ਨਾਲ ਹੋਰ ਸਵਾਲ ਹੈ। ਬਾਬੇ ਦਰਸ਼ਨ ਸਿੰਘ ਜੀ ਤੁਸੀਂ ਸਾਰੀ ਗੱਲਬਾਤ ਸੁਣੀ, ਹਾਂ ਜੀ। ਉਹਨਾਂ ਦਾ ਦਿਲ ਕਰਦਾ ਜਿਸ ਤਰ੍ਹਾਂ ਆਪਣੇ ਇਲਾਕੇ ਨੂੰ ਨਹੀਂ ਭੁੱਲ ਸਕੇ ਅੱਜ ਤੱਕ 75 ਸਾਲ ਗੁਜ਼ਰ ਗਏ ਤੇ ਕਹਿਣ ਨੂੰ ਹੁੰਦਾ ਵੇ ਵੱਡੀ ਗੱਲ ਬੜੀ ਵੇਖੋ ਜੀ, ਹਾਂ। ਅਸਾਂ ਨਾ ਉਹਨਾਂ ਸਾਨੂੰ ਵੇਖਿਆ ਨਾ ਅਸਾਂ ਉਹਨਾਂ ਨੂੰ ਵੇਖਿਆ, ਤੇ ਇੱਕ ਜਿਵੇਂ ਇੱਕ ਪਿੱਛੇ ਨਹੀਂ ਆਪਣੇ ਬਜ਼ੁਰਗਾਂ ਦੇ ਕੋਈ ਤਲਕ ਵਾਲੇ ਲੋਕ ਹੁੰਦੇ ਨੇ ਤੇ ਉਹਨਾਂ ਦੇ ਇੱਕ ਦਾਸਤਾਨ ਨੂੰ ਜੋ ਮਸੋਂ ਬਾਤ ਹੁੰਦੀ ਹੈ ਕਿਉਂਕਿ ਅਸੀਂ ਛੋਟੇ ਛੋਟੇ ਹੁੰਦੇ ਹਾਂ ਜਿਵੇਂ ਸਾਡੀ ਦਾਦੀ ਵੀ ਡੇਰੇ ਜਾਣਗੇ ਆਪਣੇ ਡੇਰੇ ਉਹਦੇ ਉੱਤੇ, ਅੱਛਾ ਉਹ ਸਾਨੂੰ ਉਹਨਾਂ ਗੱਲਾਂ ਸੁਣਾਉਣੀਆਂ ਕਰਨੀਆਂ ਹਾਂ। ਲੈ ਕੇ ਹਾਂ ਉਹ ਹਾਂ ਕੋਈ ਸੁਣ ਲੈਣੀਆਂ ਕਰਨੀਆਂ, ਕੋਈ ਪਰਮਗਾਸ਼ਣੀਆਂ ਕਰਨੀਆਂ। ਜੀ 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 ਹਾਂ ਗੱਲਾਂ ਕਰਦੇ ਸਨ ਗੱਲਾਂ ਹੁੰਦੀਆਂ ਕਰਦੇ ਸਾਡੇ ਬਜ਼ੁਰਗ ਵੀ ਗੱਲਾਂ ਕਰਦੇ ਆ। ਤੇ ਉਹ ਤਾਂ ਵੇਖੋ ਜੀ ਮੈਂ ਰਾਤੀ ਉਹਨਾਂ ਦੇ ਭਾਂਡੇ ਨੂੰ ਵੀ ਗੱਲ ਕੀਤੀ ਸੀ ਕਿ ਅਸੀਂ ਹੁਣ ਆਏ ਕਿ ਝੂਠ ਮਾਰੀ ਦੇ, ਅਸੀਂ ਉਹ ਬੱਲੇ ਬੱਲੇ ਸਾਡਾ ਬੜਾ ਕੋਈ ਸਾਡੇ ਫਿਰ ਜਿਹੜੇ ਬਜ਼ੁਰਗ ਸਨ ਇਹ ਯੋਰੋਵਾਰ ਤੱਕ ਸਨ, ਤਾਕਤਵਾਰ ਬੰਦੇ ਸਨ ਜੀ 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 ਤੇ ਉਹ ਜਨਾਬ ਇਹਨਾਂ ਦੀ ਰਾਮ ਸਿੰਘ ਜੀ ਮਸਮ ਮਾਸ਼ਾਅੱਲਾ ਉਹਨਾਂ ਕੰਮ ਸ਼ਮ ਕਰਨਾ, ਉੱਥੋਂ ਉਹਨਾਂ ਖਾਣਾ, ਉੱਥੋਂ ਜੀ ਉਹਨਾਂ ਜੀ 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 ਮੱਝਾਂ ਰੱਖੀਆਂ ਹੋਈਆਂ ਜੋ ਉਹਨੇ ਹਾਂ ਤੇ ਗੋਂਗਲੂ ਪੁੱਟ ਕੇ ਖਾ ਛੱਡਣਾ। ਹਾਂ ਜੀ ਕਿਉਂ ਕਿੰਨੀ ਗੱਲ ਨਾ। ਹਾਂ ਹਾਂ ਠੀਕ ਹੈ, ਠੀਕ ਠੀਕ। ਬਾਬਾ ਦਰਸ਼ਨ ਸਿੰਘ ਕਾਇਮ ਹੈ ਹਾਂਜੀ ਹੈਂ? ਕਹਿ ਉਹਨਾਂ ਦੀ ਆਵਾਜ਼ ਦੇ ਵਿੱਚ ਬੜਾ ਗੜਕਾ ਹੈ, ਆਗਰ ਕਰ ਉਹਨਾਂ ਦਾ ਦਿਲ ਕਰਦਾ ਹੈ ਕੰਮ ਦੇ ਨਾਲ ਗਏ ਉਹਨਾਂ ਨੇ ਸਿੰਬਲਪੁਰ ਆਉਣ ਦੇ ਤੇ ਤੁਹਾਡੇ ਵੱਲੋਂ ਕੋਈ ਖੁਸ਼ੀ ਵੈਲਕਮ ਮੈਂ ਵੈਲਕਮ ਜਨਾਬ ਉਹਨਾਂ ਨੂੰ ਰਾਤੀ ਵੀ ਗੱਲ ਆਖੀ ਸੀ ਭਾਈ ਅੱਛਾ। ਟਾਈਮ ਤੋਂ ਆਓ, ਹਾਂ ਅਸੀਂ ਮਾਸ਼ਾਅੱਲਾ ਆਪਣੀ ਗੱਡੀ ਦੇ ਨਾਲ ਸਾਡੀ ਗਏ ਜੀ, ਵਾਹ ਸਾਡਾ ਡਰਾਈਵਰ ਜਾਏਗਾ, ਅਸੀਂ ਹਾਂ। ਆਪਣੀ ਖੁਦ ਜਾਵਾਂਗੇ, ਅੱਛਾ ਅਸੀਂ ਨਾਲ ਤੁਹਾਨੂੰ ਬੜਾ ਅੱਛਾ ਇਸਤਕਬਾਲ ਕਰਕੇ ਤੁਹਾਨੂੰ ਉੱਥੋਂ ਨਾਲ ਲੈ ਗਿਆ। ਬਹੁਤ ਵਧੀਆ ਜੀ ਠੀਕ ਦੇਖੋ ਇੱਕ ਬੰਦਾ ਜਿੰਨਾ ਜੋ ਹੁੰਦਾ ਬੰਦਾ ਫਿਰ ਉਹ ਕੀ ਕਰਨਾ ਹੁੰਦਾ ਮਤਲਬ ਜਿਹੜੀ ਪੁਰਾਣੀ ਸਾਂਝ ਸੀ ਉਹ ਅੱਜ ਵੀ ਜ਼ਿੰਦਾ ਹੈ ਜਿੰਦਾ ਹਾਂ ਠੀਕ। ਬਾਬਾ ਜੀ ਤੁਸੀਂ ਵੀ ਗੱਲ ਕੀਤੀ ਕਿੱਥੇ ਨਾਨਕੇ ਸਨ ਬਾਬੇ ਦਰਸ਼ਨ ਦੇ ਜੀ ਦਰਸ਼ਨ ਦੇ ਨਾਨਕੇ ਨਿਜ਼ਾਮ ਕੀ ਨਿਜ਼ਾਮ ਕੇ ਨਿਜ਼ਾਮ ਕੇ ਜਾਮ ਕੇ ਚੀਮਾ ਨਾਨਕੇ ਸਨ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਹੀ ਗੱਲ ਹੈ। ਵਾਹ ਜੀ ਵਾਹ ਅੱਛਾ ਤੁਹਾਨੂੰ ਪਤਾ ਸੀ ਆ ਬਾਬਾ ਜੀ ਨੇ ਇੰਟਰਵਿਊ ਨਹੀਂ ਸੁਣਿਆ ਲੇਕਿਨ ਇਹਨਾਂ ਨੂੰ ਪਤਾ ਕੋਈ ਨਾਮ ਇਹਨਾਂ ਨੇ ਇੰਟਰਵਿਊ ਦਾ ਇੱਕ ਲਫ਼ਜ਼ ਨਹੀਂ ਸੁਣਿਆ। ਹਾਂ ਇਹਨਾਂ ਨੂੰ ਜਿਹੜੀ ਗੱਲ ਦੱਸ ਰਹੇ ਨੇ ਨਾ ਇਹ ਬਿਲਕੁਲ ਆਪਣੀ ਅੱਖੀ ਕੰਨੀ ਸੁਣੀ ਨਹੀਂ ਵੇਖੀ ਗੱਲ ਆ ਵੀ ਵੇਖਿਆ ਗੱਲ। ਅੱਛਾ ਨੰਬਰਦਾਰ ਸਾਹਿਬ ਤੁਹਾਡੇ ਨਾਲ ਆਖਰੀ ਸਵਾਲ ਕਰਾਂਗਾ ਪੁਰਾਣੀਆਂ ਨਿਸ਼ਾਨੀਆਂ ਚੋਂ ਸਿੰਬਲਪੁਰ ਨੂੰ ਅਗਰ ਅਸੀਂ ਵੇਖੀ ਅੱਜ ਤੇ ਪੁਰਾਣਾ ਮਕਾਨ ਕੋਈ ਪੁਰਾਣੀ ਨਿਸ਼ਾਨੀ ਉਹ ਹੈ ਕੋਈ ਪੱਚੀ ਖੁਚੀਆਂ ਹੁਣ ਬਦਲ ਗਈਆਂ ਨਕਸ਼ੇ ਬਦਲ ਕੋਈ ਨਕਸ਼ਾ ਉਹ ਮਕਾਨ ਹੋ ਗਿਆ ਆਪਣੀਆਂ ਅੱਖਾਂ ਨਾਲ ਵੇਖਣ ਨਾ ਆਣ ਕੇ ਹਾਂ ਹਾਂ ਉਹਨਾਂ ਨੂੰ ਨਹੀਂ ਪਤਾ ਲੱਗਣਾ ਕਿ ਸਾਡਾ ਜੀ ਇੱਥੇ ਮਕਾਨ ਸੀ, ਸਾਡਾ ਇੱਥੇ ਕੀ ਸੀ, ਸਾਡਾ ਇੱਥੇ ਗੋਰੇ ਵਾਲਾ ਕੋਈ ਉਹ ਕਿੱਥੇ ਗਿਆ ਕੋਈ ਸ਼ਾਇਦ ਮਕਾਨ ਚੁਬਾਰਾ ਕਿੱਥੇ ਸੀ। ਕੋਈ ਸ਼ਾਇਦ ਨਹੀਂ ਕੋਈ। ਲੋ ਜੀ ਅਸੀਂ ਵੀ ਤੁਹਾਨੂੰ ਥੋੜਾ ਜਿਹਾ ਵਿਊ ਦਿਖਾਉਂਦੇ ਆ ਪਿੰਡ ਦਾ ਹਾਂਜੀ ਤੇ ਇਹ ਅਸੀਂ ਜਿੱਥੇ ਹੁਣ ਤੁਹਾਡਾ ਇਸ ਵੇਲੇ ਡੇਰਾ ਵੇ ਜੀ। ਤੁਹਾਡੇ ਇੱਥੇ ਮੇਲੇ ਤੇ ਬਹਿ ਕੇ ਅਸੀਂ ਇੰਟਰਵਿਊ ਕਰ ਰਹੇ ਆ ਇਹ ਪਿੰਡ ਦੀ ਕਿਹੜੀ ਬਾਈ ਬਣੇਗੀ ਚੜ੍ਹਦੀ ਚੜ੍ਹਦੀ ਤੇ ਦੱਖਣ ਬਾਈ ਬਣਦੀ ਗੁੱਠ ਬਣ ਜੇ ਠੀਕ ਹੈ ਠੀਕ ਹੈ ਠੀਕ ਠੀਕ ਸਹੀ ਬਹੁਤ ਸ਼ੁਕਰੀਆ ਨੰਬਰਦਾਰ ਸਾਹਿਬ ਅੱਲਾਹ ਪਾਕ ਤੁਹਾਨੂੰ ਤੰਦਰੁਸਤੀ ਬਖਸ਼ੇ ਬਾਬਾ ਜੀ ਤੁਸੀਂ ਵੀ ਖੁਸ਼-ਬਾਸ਼ ਰਹੋ ਹਾਂਜੀ ਜੋ ਕੁਝ ਯਾਦ ਸੀ ਬਾਬੇ ਨੂੰ ਜਾ ਕੇ ਜ਼ਰੂਰ ਰਾਤੀ ਉਹਨਾਂ ਤੁਹਾਂ ਕਿਤੇ ਨਾ ਫੋਨ ਕਰ
ਤੇ ਮੈਂ ਬੜਾ ਮੁਸ਼ਕਲ ਲੱਭ ਕੇ ਲਿਆਂਦਾ ਨਾ, ਅੱਛਾ ਕਿਉਂਕਿ ਸਾਡੇ ਹੱਥ ਦੋਵਾਂ ਪਿੰਡਾਂ ਦੇ ਵਿੱਚ ਨਾ ਹਾਂ ਇਹ ਇਕੱਲੇ ਬਜ਼ੁਰਗ ਨੇ, ਉਹਨਾਂ ਦੇ ਹਾਮਲ ਨੇ। ਹਾਂ ਇਹ ਹੀ ਨਹੀਂ ਗਵਾ ਬਸ ਇਹ ਆਈ ਵਿਟਨੈਸ ਹਾਂਜੀ ਹਾਂਜੀ ਇਹ ਨੇ। 1947 ਉਹ ਨਾ ਸਾਡੇ ਪਿੰਡ ਕੋ ਰਿਹਾ ਹੋਵੇ। ਹਾਂ ਇੱਕ ਹੈ ਸੀ ਕਿ ਬੰਦੇ ਰੋਜ਼ ਹੀ ਕਰਨਾ, ਉਹਨਾਂ ਨੇ ਕੀਤਾ ਸੀ, ਮੈਂ ਜੋ ਥੋੜਾ ਜਿਹਾ ਮੈਂ ਉਹਨਾਂ ਨੂੰ ਮਿਲਾਇਆ। ਇਹ ਬਾਬਾ ਜੀ ਇਹ ਗੱਲ ਦੱਸੋ, ਜਿਹੜੀ ਵਿਸਾਖੀ ਲੱਗਦੀ ਸੀ ਸੀਓਗੇ, ਉਹਦਾ ਬੇਰੀਆਂ ਦਾ ਬਾਗ ਤੁਸੀਂ ਵੇਖਿਆ ਕਿ ਪੁਰਾਣਾ ਜਿਹੜਾ ਬੇਰੀਆਂ ਦਾ ਬਾਗ ਹੁੰਦਾ ਸੀ ਸੀਓਗੇ? ਬੇਰੀਆਂ ਸਨ, ਬੜਾ ਬਾਗ ਸੀ ਬੇਰੀਆਂ ਦਾ। ਮੇਲਾ ਮਲਾਣੀ ਦਾ ਨਾ ਦਰਬਾਰ ਤੇ ਨਾਲ ਹੀ ਗੁਰਦੁਆਰਾ ਸੀ ਬੜਾ ਵੱਡਾ। ਦਰਬਾਰ ਹੈ ਗੁਰਦੁਆਰਾ ਨਹੀਂ ਹੁੰਦਾ ਅੱਗੇ ਔਰ ਨਾਲ ਮੀਰ ਖੂਹ ਨਾਲ ਖੁਦ ਨਾਲ ਦੱਸੋ ਜਰਾ, ਬੜਾ ਤਰੀਕੀ ਗੁਰਦੁਆਰਾ ਸੀ ਜੀ ਉਹ। ਅੱਛਾ ਸਿੱਖ ਇਤਿਹਾਸ ਦਾ ਬੜਾ ਤਰੀਕੀ ਗੁਰਦੁਆਰਾ ਸੀ ਸੀਓਕੇ ਦੇ ਵਿੱਚ। ਬੇਰੀਆਂ ਦਾ ਬਾਗ ਸੀ ਕੋ 5-7 ਕਿੱਲਿਆਂ ਦੇ ਵਿੱਚ। ਅੱਛਾ ਹਾਂਜੀ, ਔਰ ਨਾਲ ਹੀ ਗੁਰਦੁਆਰਾ ਸਾਹਿਬ ਸੀ। ਅਪੀਰੋ ਗੁਰਦੁਆਰਾ ਹੁੰਦਾ ਜਿਹਦਾ ਹੁਣ ਬੇਰੀਆਂ ਦਾ ਬਾਗ ਦੇ ਵਿੱਚ ਵਿਦਾ ਕਿਲਾ ਰਹਿ ਗਿਆ, ਬਾਕੀ ਸਾਰਾ ਫਰਕ ਹੋ ਗਿਆ। ਮੇਲਾ ਲੱਗਦਾ ਪਿਆ, ਠੀਕ ਹੈ ਠੀਕ ਮਲਾਣੀ ਦਾ ਮੇਲਾ ਲੱਗਦਾ ਬੜਾ ਵੱਡਾ। ਜਲੇਬੀਆਂ ਚੱਲਦੀਆਂ ਮੇਸੂ ਮੂਸੂ ਹਾਂ ਉਹ ਲੋਕ ਖਾਂਦੇ ਹੁਣ ਦੇ ਖਾਂਦੇ ਕੋਈ ਇਹ ਜੀ ਗੱਲ ਜਲੇਬੀਆਂ ਨੂੰ ਮੇਸੂ ਹੋਏ ਤੇ ਉਥੇ ਨਾਲੇ ਹੁਣ ਮੇਲਾ ਲੱਗਦਾ ਬਾਬਾ ਗੁਰੂ ਸ਼ਾਹ ਲੱਗਦਾ ਚੰਗਾ। ਹੋ ਉਹ ਤੇ ਬੜੀ ਵੱਡੀ ਮੰਡੀ ਲੱਗਦੀ, ਉਹਦਾ ਬੜਾ ਨਾਂ ਜੀ ਉਸ ਏਮਾਬਾਦ ਬੜੀ ਮੰਡੀ ਲੱਗਦੀ। ਇਹਨਾਂ ਬਾਦ ਲੱਗਦਾ ਮੇਲਾ। ਇੱਕ ਠੋ ਸਾਹਿਬ ਲੱਗਦੀ, ਠੋ ਮੰਡੀ ਬੜੀ ਲੱਗਦੀ ਤੇ ਮੇਰੀ ਨਾ ਗੱਲ, ਮੇਰੇ ਬੇਟੇ ਹੁੰਦੇ ਨੇ ਇਟਲੀ, ਅੱਛਾ ਇਹ ਪੂਰੇ ਲੱਗਦੀ ਮੰਡੀ। ਉੱਥੇ ਇਹਨਾਂ ਨੂੰ ਸਿੱਖ ਬੁਲਾ ਲਈ ਤੇ ਉਹਨਾਂ ਦੱਸਿਆ ਉਹਨਾਂ ਉਹ ਹਾਜ਼ਰ ਨੇ ਦੂਜਾ ਇਹਨਾਂ ਕੁੱਤੇ ਦਰਸ਼ਨ ਸਿੰਘ ਨੇ। ਅੱਛਾ ਅੱਛਾ ਉਹ ਬੀਬੀ ਹੈ ਤੇ ਉਹਨੇ ਇੰਟਰਵਿਊ ਨੂੰ ਵੇਖ ਕੇ ਤੇ ਉਹਨੇ ਆਖਿਆ ਇਹਨਾਂ ਦਾ ਤੇ ਸਾਡਾ ਰਹਿਸ਼ ਕਰਨਾ ਜਿਹੜਾ ਨਾ ਇਹ ਕੋਈ ਤਕਰੀਬਨ 1.5-200 ਕਿਲੋਮੀਟਰ ਦਾ ਫੈਸਲਾ। ਅੱਛਾ ਠੀਕ ਹੈ, ਮਤਲਬ ਇਹਨਾਂ ਦੇ ਵੀ ਹੈ ਸਾਂ ਜੀ ਉੱਥੇ ਇਟਲੀ? ਕਿਹਨਾਂ ਦੇ? ਸਾਡੇ ਨਹੀਂ ਹਾਂ ਹਿੰਦੁਸਤਾਨ ਦੇ। ਹਾਂ ਜੀ ਅੱਛਾ ਹਿੰਦੁਸਤਾਨ ਦੇ। ਉਹਦਾ ਕਰ ਉਹ ਮੁੰਡਾ ਦੇ ਉਹਦਾ ਨਾਮ ਹੈ ਸੰਬਰ ਸਿੰਘ। ਅੱਛਾ ਸੰਬਰ ਸਿੰਘ, ਉਹਦੀ ਬੀਵੀ ਬੱਚੇ ਇਹ ਉਹ ਜਵਾਨ ਬੀਬੀ ਹੈ, ਨਿੱਕੇ ਨਿੱਕੇ ਬੱਚੇ ਉਹਦੇ। ਅੱਛਾ ਤੇ ਉਹ ਸਾਡੇ ਬੱਚੇ, ਮੇਰੀ ਵੱਡੀ ਨੂੰਹ ਇੱਥੋਂ ਦੀ। ਅੱਛਾ ਇਟਲੀ ਹੁੰਦੇ ਨੇ ਉਹ? ਅੱਛਾ ਉਹਨਾਂ ਬੜਾ ਪਿਛਮੋਂ ਪਿਆਰ ਮਾਰ। ਹਾਂ ਠੀਕ ਹੈ। ਆ ਲੋਕਾਂ ਨੇ ਪੇਪਰ ਬਣਾ ਕੇ ਦੇਣੇ ਇਹ ਉਹ ਪਤਾ। ਅੱਛਾ ਤੇ ਉਹਨੇ ਫਿਰ ਰਾਤੀ ਫਿਰ ਮੇਰੀ ਨੂੰਹ ਨੇ ਫਿਰ ਜਨਾਬ ਉਹਨੇ ਆਖਿਆ ਸਾਡਾ ਇਹ ਵੀਡੀਓ ਘੱਲੀ ਦਰਸ਼ਨ ਸਿੰਘ ਜੀ ਨੇ। ਅੱਛਾ ਉਹ ਉਸੇ ਹੀ ਬੀਬੀ ਨੂੰ? ਉਹ ਬੀਬੀ ਇਟਲੀ ਘੱਲੀ। ਅੱਛਾ ਇਟਲੀ ਉਹ। ਅੱਛਾ ਅੱਛਾ ਉਹਨੇ ਉਦੋਂ ਵੇਖਿਆ ਉੱਥੇ ਲਿਆ ਨਾ ਨਾਮ ਤੇ ਉਹਨਾਂ ਦਾ ਤੇ ਇਹ ਸਾਡਾ ਪਿੰਡ ਇਹ ਉਹ। ਹਾਂ, ਹਾਂ। ਉਹਨਾਂ ਨੇ ਸਾਡੇ ਤੋਂ 200-250 ਕਿਲੋਮੀਟਰ ਤੋਂ ਇਹਨਾਂ ਦਾ ਪਿੰਡ ਦੂਰ ਹੈ। ਤੇ ਉਹਨਾਂ ਬੜੀ ਤਾਰੀਫ ਕੀਤੀ ਉਹਨਾਂ ਸਾਡੇ ਆਪਣੇ ਵਾਸੀ ਬਜ਼ੁਰਗ ਨੇ ਕਿ ਕਿਸੇ ਟਾਈਮ ਇਹਨਾਂ ਨੂੰ ਠੀਕ ਹੈ ਨਹੀਂ ਉਹ ਮਤਲਬ ਜਿਹੜੇ ਤੁਹਾਡੇ ਬਜ਼ੁਰਗਾਂ ਦਾ ਅੱਜ ਤੋਂ 74-75 ਸਾਲ ਪਿੱਛੇ ਪਿਆਰ ਸੀ ਬਾਬੇ ਨਿਜ਼ਾਮ ਦਾ ਤੇ ਦਰਸ਼ਨ ਸਿੰਘ ਹੋਰਾਂ ਦਾ, ਉਹੀ ਚੀਜ਼ ਨੂੰ ਬਹਾਰ ਰੱਖਿਆ ਤੁਹਾਡੇ ਬੱਚਿਆਂ ਨੇ ਇਟਲੀ ਜਾ ਕੇ ਵੀ। ਉੱਥੇ ਵੀ ਮਤਲਬ ਕਿ ਸਿੱਖ ਖਾਨਦਾਨ ਪਰਿਵਾਰ ਦੇ ਨਾਲ ਬੜਾ ਉਹਨਾਂ ਦਾ ਮਿਲਨ ਸਾਰੀ ਹੈ। ਵਾਹ ਜੀ ਵਾਹ, ਬੜਾ ਮਿਲਣ ਸਾਨੂੰ ਮੈਨੂੰ ਉਹਨੇ ਪਿਛਲੇ ਸਾਲ ਉੱਥੇ ਜੁੱਤੀਆਂ ਘਲੀਆਂ 3-4 ਜੋੜੇ। ਅੱਛਾ ਉਹ ਫਿਰ ਮੈਂ ਨਾ ਮੇਰੀ ਨੂੰਹ ਸੀ ਉੱਥੇ ਦੇ ਕਿ ਉਹਨਾਂ ਆਖਿਆ ਸਾਡੇ ਵਾਸਤੇ ਨਾ ਪਾਕਿਸਤਾਨ ਨੂੰ ਕੱਪੜੇ ਘੱਲੋ। ਠੀਕ ਹੈ। ਉਹ ਫਿਰ ਕੱਪੜੇ ਸਿਲਾ ਕੇ ਮੈਨੂੰ ਨਾਪ ਨੂੰ ਦੱਸਿਆ ਵਾਹ। ਤੇ ਉਹ 7-8 ਹਜ਼ਾਰ ਦਾ ਸੂਟ ਆਇਆ। ਅੱਛਾ ਉਹ 3-4 ਸੂਟ ਹਾਂ ਘੱਲੇ ਵਾਹ ਜੀ ਵਾਹ। ਉਹ ਬੰਦਾ ਦਾ ਵਿਚਾਰਾ ਇੱਥੇ ਆ ਗਿਆ ਸੀ। ਅੱਗੋਂ ਫਿਰ ਤੁਹਾਨੂੰ ਪਤਾ ਨਾ ਪਰਿਵਾਰਾਂ ਬੰਦ ਹੋ ਗਈਆਂ ਆ ਕਰੋਨਾ ਕਰਕੇ ਆਪਣਾ ਆਪਣਾ। ਕਰਕੇ ਉਹ 8-10 ਮਹੀਨੇ ਲੱਗ ਗਏ ਉਹਨੂੰ। ਉਹ ਫਿਰ ਮੇਰੇ ਵੱਡੇ ਬੱਚੇ ਨੇ ਫਿਰ ਬੜੀ ਉਹਨਾਂ ਦੀ ਹਮਦਰਦੀ ਕੀਤੀ। ਅੱਛਾ ਅੱਛਾ ਖਰਚਾ ਪਾਣੀ ਦੇ ਜ਼ਬਰਦਸਤ, ਵਾਹ ਜੀ ਵਾਹ। ਤੇ ਕਿਉਂਕਿ ਉੱਥੇ ਬੜੇ ਉਹਨਾਂ ਨੇ ਸਿੱਖ ਬੁਲਾ ਰਹੀ ਮਾਸ਼ਾ ਬਹੁਤ ਜੀ, ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ। ਠੀਕ ਬਸ ਉਹਨੇ ਜਾਣਾ ਜੇ ਉਦੋਂ ਪਾਕਿਸਤਾਨ ਆਵੇ ਜੀ ਨਾ। ਹਾਂ ਹਾਂ ਉਹਨਾਂ ਫਿਰ ਸਾਡੇ ਬੱਚੇ ਨੂੰ ਆਉਣਾ। ਜ਼ਬਰਦਸਤ, ਉਹਨਾਂ ਉਹਨਾਂ ਕਰਤਾਰ ਤੋਂ ਠੀਕ ਹੋ ਗਿਆ। ਉਹਦਾ ਤੁਹਾਨੂੰ ਅਸੀਂ ਸਾਡੇ ਦੇ ਨਾਲ 18 ਦਾ ਸਹੀ ਹੈ ਸਹੀ। ਹਾਂ ਫਿਰ ਰਹਿੰਦੇ ਕਰਤਾਰ ਕੋਲ ਨਹੀਂ ਆ ਸਕਦੀ। ਹਾਂ ਨਹੀਂ ਉਹਨਾਂ ਨੂੰ ਉੱਥੋਂ ਆਣਾ ਨਾ ਡਾਇਰੈਕਟ ਇੱਥੋਂ ਤੋਂ ਕਰਤਾਰਪੁਰ ਵੀ ਜਾਣ ਕਿੱਥੇ ਜਾਣਾ। ਇੱਡੀ ਤਾਂ ਆਉਣਗੇ ਠੀਕ ਹੈ। ਆ ਫਿਰ ਆ ਜਾਣਗੇ, ਫਿਰ ਮਿਲ ਨਹੀਂ ਆਉਣਗੇ। ਸਹੀ ਸਹੀ ਠੀਕ ਹੋ ਗਿਆ ਜੀ, ਬਹੁਤ ਸ਼ੁਕਰੀਆ ਜੀ।